ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕਹਿਣਾ 415 909 0503 ਦੇ ਉੱਤੇ। ਤੇ ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ ਗੁਰਮੇਲ ਵਾਸੀ ਐਲ ਗਲੋਬ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਹਰ ਰੋਜ਼ ਆਪਾਂ ਸਵੇਰੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ, ਅਮਰੀਕਾ 'ਚ ਕੀ ਕੁਝ ਵਾਪਰ ਰਿਹਾ, ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤੇ ਆਪਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਅੱਜ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਵੀ ਕਾਫੀ ਖਬਰਾਂ ਹੈਗੀਆਂ, ਖਾਸ ਕਰਕੇ ਜਿਹੜੇ ਸਿਟੀਜ਼ਨਸ ਆ ਉਹਨਾਂ ਦੀ ਸਿਟੀਜ਼ਨਸ਼ਿਪ ਨੂੰ ਸਟ੍ਰਿਪ ਕਰਨ ਦੇ ਲਈ ਟਰੰਪ ਦੀ ਜਸਟਿਸ ਡਿਪਾਰਟਮੈਂਟ ਨੇ ਡਾਇਰੈਕਟਿਵ ਇਸ਼ੂ ਕੀਤੇ ਆ ਆਪਣੇ ਅਟਾਰਨੀਜ਼ ਨੂੰ। ਉਹ ਆਪਾਂ ਤੁਹਾਡੇ ਨਾਲ ਬਾਅਦ ਚ ਡਿਸਕਸ ਕਰਦੇ ਹਾਂ ਕਿਉਂਕਿ ਬਹੁਤ ਇੰਪੋਰਟੈਂਟ ਮੁੱਦਾ ਹੈ ਕਿ ਤੁਹਾਡੀ ਸਿਟੀਜ਼ਨਸ਼ਿਪ ਵੀ ਜਿਹੜੀ ਆ ਉਹ ਖੋਈ ਜਾ ਸਕਦੀ ਹੈਗੀ ਆ। ਸੋ ਸਭ ਤੋਂ ਪਹਿਲਾਂ ਆਈਏ ਅੱਜ ਜੋ ਸੈਨੇਟ ਦੇ ਵਿੱਚ ਜੋ ਬਿੱਲ ਹੈਗਾ GOP ਦਾ, ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਬਿੱਲ ਲਿਆਂਦਾ ਗਿਆ ਬਿਗ ਬਿਊਟੀਫੁਲ ਬਿੱਲ, ਉਸ ਦੇ ਉੱਤੇ ਜਿਹੜੀ ਆ VOTING ਹੋਣੀ ਹੈਗੀ ਆ। ਪਹਿਲਾਂ ਵੀ ਹੋਈ ਸੀ, ਉਹਦੇ ਉੱਤੇ ਚੱਲ ਰਹੀ ਆ ਕਿਉਂਕਿ 4 ਜੁਲਾਈ ਤੋਂ ਪਹਿਲਾਂ ਜਿਹੜਾ ਆ ਇਹ ਡਿਸੀਜਨ ਉਹਨਾਂ ਨੇ ਸੈਨੇਟ ਨੇ ਕਰਨਾ ਹੈਗਾ। ਸੋ ਇਹਦੇ ਵਿੱਚ ਕਈ ਤਾਂ ਹੁਣ ਕਹਿ ਰਹੇ ਵੀ ਇੱਕ ਪਾਸੇ ਟਰੰਪ ਹੁਣੀ ਇਹ ਕਹਿੰਦੇ ਸੀ ਵੀ ਅਸੀਂ ਤਾਂ ਡੈਫਿਸਿਟ ਨੂੰ ਘਟਾਵਾਂਗੇ, ਪਰ ਹੁਣ ਲੱਗ ਇਹ ਰਿਹਾ ਵੀ $3.2 ਟ੍ਰਿਲੀਅਨ ਦਾ ਜਿਹੜਾ ਨੈਸ਼ਨਲ ਡੈਪਟ ਆ ਹੋਰ ਐਡ ਹੋ ਜਾਣੀ। ਅਮਰੀਕਾ ਦੇ ਸਿਰ ਹੋਰ ਕਰਜ਼ਾ ਜਿਹੜਾ $3.2 ਟ੍ਰਿਲੀਅਨ ਦਾ ਚੜ ਜਾਣਾ ਹੈਗਾ। ਟੈਕਸ ਤੇ ਡੋਮੈਸਟਿਕ ਪਾਲਿਸੀ ਬਿੱਲ, ਸੈਨੇਟ ਰਿਪਬਲਿਕਨਸ ਜੋ ਆ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਸ ਆ, ਹੰਡਰਡਸ ਆਫ ਪ੍ਰੋਵੀਜ਼ਨਸ, ਖਾਸ ਕਰਕੇ ਟੈਕਸ ਕੱਟ ਨੂੰ ਐਕਸਪੈਂਡ ਕਰਨ ਦੇ ਲਈ ਤੇ ਮੈਡੀਕੇਡ ਤੇ ਫੂਡ ਬੈਨੀਫਿਟਸ ਤੇ ਹੋਰ ਪ੍ਰੋਗਰਾਮਸ ਦੇ ਵਿੱਚ ਕੱਟ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਕੁਝ ਇਸ਼ੂ ਦੇ ਉੱਤੇ ਐਗਰੀ ਨਹੀਂ ਕਰ ਰਹੇ ਮੈਡੀਕੇਡ ਨੂੰ ਕੱਟ ਕਰਨ ਦੇ ਲਈ। ਸੋ ਉਹਨਾਂ ਨੂੰ ਵੋਟਾਂ ਦਿਸਦੀਆਂ ਹੈਗੀਆਂ, ਖਾਸ ਕਰਕੇ ਜਿਹੜਾ ਕਾਉਂਟੀ ਦਾ ਫ੍ਰੀ ਮੈਡੀਕਲ ਆ, ਸਨੈਪ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੱਟਸ ਹੈਗੇ ਆ। ਹੋਰ ਪ੍ਰੋਗਰਾਮਸ ਦੇ ਵਿੱਚ ਸੈਕਸ਼ਨ 8 ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੱਟ ਹੋਣ ਜਾ ਰਹੇ ਹੈਗੇ ਆ। ਸੋ ਇਹਦੇ ਉੱਤੇ ਜਿਹੜੀ ਆ VOTING ਬਹੁਤ ਜਲਦੀ ਹੋਣ ਜਾ ਰਹੀ ਹੈਗੀ ਆ। ਸੋ ਖਿੱਚਾ ਤੋਂ ਹੀ ਜ਼ਰੂਰ ਚੱਲ ਰਹੀ ਹੈਗੀ ਆ। ਵੱਖ-ਵੱਖ ਜੇ ਆਪਾਂ ਦੱਸਦੇ ਜਾਈਏ ਇਸ਼ੂਜ਼ ਦੇ ਉੱਤੇ ਕਿਹੜੇ ਜਿਹੜੇ ਕੱਟਸ ਹੋਣੇ ਆ ਜਾਂ ਐਕਸਟੈਂਸ਼ਨ ਹੋਣੀ ਆ। ਟੈਕਸ ਕੱਟ ਐਕਸਟੈਂਸ਼ਨ ਜੋ ਮਾਰਜਨਲ ਟੈਕਸ ਰੇਟ ਆ ਉਹ $2193 ਬਿਲੀਅਨ ਕਾਸਟ ਕਰੂਗਾ। ਸਟੈਂਡਰਡ ਡਿਡਕਸ਼ਨ $1425 ਬਿਲੀਅਨ ਤੇ ਚਾਈਲਡ ਟੈਕਸ ਕ੍ਰੈਡਿਟ $817 ਬਿਲੀਅਨ। ਸੋ ਇਸ ਤਰ੍ਹਾਂ ਕੱਲੀ ਜਿਹੜੀ ਲਿਸਟ ਆ ਉਹ ਬਣਾਈ ਹੋਈ ਹੈਗੀ ਆ। ਟੈਕਸ ਕੱਟਸ ਜੋ ਲਾਸਟਿੰਗ ਓਨਲੀ ਥਰੂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗਾ, ਨੋ ਟੈਕਸ ਔਨ ਓਵਰਟਾਈਮ ਇਹ ਆ ਰਿਹਾ ਹੈਗਾ, ਨੋ ਟੈਕਸ ਔਨ ਟਿਪਸ, ਨੋ ਟੈਕਸ ਔਨ ਕਾਰ ਲੋਨ ਇੰਟਰਸਟ, ਟਰੰਪ ਅਕਾਊਂਟਸ ਜੋ ਕਹਿੰਦੇ ਆ ਵੀ $1000 ਦਾ ਜਿਹੜਾ ਅਸੀਂ ਅਕਾਊਂਟ ਆ ਪਰ ਚਾਈਲਡ ਦੇਵਾਂਗੇ, ਕੰਟਰੀਬਿਊਟ ਕਰੂਗੀ ਗਵਰਨਮੈਂਟ ਉਹਨਾਂ ਬੱਚਿਆਂ ਦੇ ਜੋ 2024 ਤੋਂ 2028 ਤੱਕ ਬੋਰਨ ਹੋਣਗੇ। ਜੀ ਬਿਲਕੁਲ। ਸੋ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਜਿਹੜੀਆਂ ਉਹ ਚੇਂਜਿਸ ਇਸ ਦੇ ਵਿੱਚ ਹੋ ਰਹੀਆਂ ਆ। ਸੋ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੋਟਰਾਮਾ ਕਹਿੰਦੇ ਵੀ ਸ਼ੁਰੂ ਹੋ ਗਿਆ ਸੈਨੇਟ ਦੇ ਵਿੱਚ। ਜਿਹੜਾ ਆ ਇਹ ਹੁਣ 4 ਜੁਲਾਈ ਕਿਉਂਕਿ ਇੰਡੀਪੈਂਡੈਂਸ ਡੇ ਆ, ਟਰੰਪ ਹੁਣੀ ਇਸ ਨੂੰ ਇੱਕ ਸਪੈਕਟੀਕਲ ਵੀ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ ਵੀ ਆਜ਼ਾਦੀ ਵਾਲੇ ਦਿਨ ਦੇਖੋ ਜੀ ਮੈਂ ਤੁਹਾਨੂੰ ਕਿੰਨੇ ਵੱਡੇ ਜਿਹੜੇ ਆ ਉਹ ਬਜਟ ਕੱਟਸ ਜਿਹੜੇ ਉਹ ਕਰ ਰਿਹਾ ਜਾਂ ਕਹਿ ਲਓ ਵੀ ਤੁਹਾਡੀ ਇਨਕਮ ਦੇ ਵਿੱਚ ਵਾਧਾ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਆ ਉਹ ਜਿਹੜੀ ਉਹਨਾਂ ਨੇ ਪੇਸ਼ ਕਰਨੀ ਹੈਗੀ ਆ। ਉੱਦਾਂ ਜੇ ਦੇਖਿਆ ਜਾਵੇ ਜਿਹੜਾ ਮੈਡੀਕੇਡ ਦੇ ਵਿੱਚੋਂ 900 ਤੋਂ ਵੱਧ ਟ੍ਰਿਲੀਅਨ ਦੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਕਟੌਤੀ ਆ, ਬਿਲੀਅਨ ਦੀ 900 ਮਿਲੀਅਨ ਦੀ ਜਿਹੜੀ ਕਟੌਤੀ ਆ,
ਉਹ ਹੋਣੀ ਆ, ਤੇ ਇੰਨੇ ਹੀ ਬਿਲੀਅਨ ਡਾਲਰ ਦਾ ਜਿਹੜੇ ਕਾਰਪੋਰੇਸ਼ਨਸ ਨੂੰ ਟੈਕਸ ਕੱਟ ਜਿਹੜਾ ਉਹ ਮਿਲਣਾ। ਸੋ ਬੇਸਿਕਲੀ ਆਮ ਲੋਕਾਂ ਦੀ ਜਿਹੜੀ ਮਨੀ ਆ ਉਹ ਡਾਇਵਰਟ ਕੀਤੀ ਜਾਣੀ ਆ ਇਹਨਾਂ ਵਾਲੇ ਪਾਸੇ, ਅਮੀਰ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਨੂੰ ਹੋਰ ਜ਼ਿਆਦਾ ਟੈਕਸ ਕੱਟਸ ਜਿਹੜੇ ਉਹ ਦੇਣ ਦੇ ਲਈ। ਸੋ ਇਹ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਨਾਲ ਦੇ ਨਾਲ ਚੱਲ ਰਹੀ ਆ। ਸੋ ਲੀਜ਼ਾ ਮਰਕੋਸਕੀ ਪਹਿਲੋਂ ਵੋਟ ਹੱਕ ਚ ਪਾਈ, ਫਿਰ ਕਹਿੰਦੇ ਵੀ ਨਹੀਂ, ਅਲਾਸਕਾ ਵਾਲੇ ਪਾਸੇ ਉਹਨਾਂ ਨੇ ਆਪਣੇ ਲਈ ਜਿਹੜੀਆਂ ਚੀਜ਼ਾਂ ਆ ਇਸ ਦੇ ਵਿੱਚ ਮੈਡੀਕੇਡ ਦੀ ਐਕਸਪੈਂਸ਼ਨ ਤੇ ਉਹ ਸਾਰੇ ਜਿਹੜੇ ਪ੍ਰੋਗਰਾਮਸ ਦਾ ਜਿਹੜਾ ਉਹ ਵਾਧਾ ਜਿਹੜਾ ਉਹ ਕਰਵਾ ਰਿਹਾ। ਸੋ ਇਸ ਟਾਈਮ ਡੀਲ ਦੇ ਉੱਤੇ ਡੀਲ ਜਿਹੜੀ ਆ ਹਰਜੋਤ ਸਿੰਘ ਜੀ ਬਣ ਰਹੀ ਹੈਗੀ ਆ, ਤਾਂ ਜੋ ਜਿਹੜੇ ਟਰੰਪ ਹੋਣਾ ਦਾ ਜਾਂ ਰਿਪਬਲਿਕਨਸ ਦਾ ਜਿਹੜੀ ਇੱਕ ਕੋਸ਼ਿਸ਼ ਆ ਉਹਨਾਂ ਦੇ ਇਸ ਬਜਟ ਬਿੱਲ ਨੂੰ ਉਸ ਨੂੰ ਪਾਸ ਕਰਵਾਇਆ ਜਾਵੇ। ਸੋ ਮੈਰਾਥਨ ਵੋਟਿੰਗ ਸੈਸ਼ਨ ਕਹਿੰਦੇ ਵੀ ਸ਼ੁਰੂ ਹੋ ਚੁੱਕਾ ਹੈ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਜੌਨ ਥੂਨ ਆ, ਉਹ ਅੱਜ ਜਦ ਫਲੋਰ ਦੇ ਉੱਤੇ ਗਏ ਰਿਪੋਰਟਰਸ ਦੇ ਨਾਲ ਗੱਲ ਕਰਨ ਤੋਂ ਪਹਿਲਾਂ, ਰਿਪੋਰਟਰਸ ਦੇ ਨਾਲ ਗੱਲ ਕਰਦੇ ਹੋਏ ਕਿਹਾ, ਕਹਿੰਦੇ ਵੀ ਆਪਾਂ ਨੂੰ ਜਲਦ ਹੀ ਜਿਹੜਾ ਉਹ ਪਤਾ ਲੱਗੂਗਾ ਵੀ ਰਿਪਬਲਿਕਨਸ ਦੇ ਕੋਲ ਇਨਫ ਵੋਟਸ ਹੈਗੀਆਂ ਆ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਜਾਂ ਨਹੀਂ। ਕਹਿੰਦੇ ਦਿਸ ਮੇ ਟੇਕ ਅ ਵਾਈਲ। ਸੋ ਕਹਿੰਦੇ ਵੀ ਥੋੜਾ ਟਾਈਮ ਲੱਗ ਸਕਦਾ ਆ, ਪਰ ਇਹ ਚਾਹੁੰਦੇ ਆ ਵੀ ਇਸ ਦੇ ਵਿੱਚ ਇਸ ਨੂੰ ਜਿਹੜਾ ਉਹ ਪਾਸ ਕਰਵਾਇਆ ਜਾ ਸਕੇ, ਜੋ ਕਿ ਟਰੰਪ ਹੋਣਾ ਦੇ ਏਜੰਡੇ ਦੇ ਜਿਹੜਾ ਉਹ ਨਾਲ ਹੈਗਾ ਆ। ਸੋ ਹਿਸਟੋਰਿਕ ਕੱਟਸ ਮੈਡੀਕੇਡ ਦੇ ਪ੍ਰੋਵੀਜ਼ਨਸ ਦੇ ਵਿੱਚ ਆ ਰਹੀਆਂ, ਜਿਸ ਦੇ ਨਾਲ 11.8 ਮਿਲੀਅਨ ਲੋਕ ਪ੍ਰਭਾਵਿਤ ਜਿਹੜੇ ਉਹ ਹੋਣਗੇ। ਸੈਨੇਟ ਦੇ ਇਸ ਜਿਹੜੇ ਬਿੱਲ ਦੇ ਵਰਜਨ ਦੇ ਵਿੱਚ 11.8 ਮਿਲੀਅਨ ਲੋਕ, ਉਹਨਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ 2034 ਤੱਕ ਇਵੈਂਚੁਅਲੀ ਜਿਹੜੀ ਉਹ ਕਹਿੰਦੇ ਵੀ ਘੱਟ ਹੋ ਜਾਊਗੀ। ਇਸ ਤੋਂ ਇਲਾਵਾ 10.9 ਮਿਲੀਅਨ ਜਿਹੜੇ ਲੋਕ ਆ ਉਹ ਪ੍ਰੋਜੈਕਟ ਕੀਤੇ ਜਾ ਰਹੇ ਆ ਵੀ ਹਾਊਸ ਦਾ ਜੇ ਬਿੱਲ ਜਿਹੜਾ ਉਹ ਉਹਨਾਂ ਨੇ ਪਾਸ ਕੀਤਾ ਸੀ, ਜੇ ਉਹ ਵਾਲਾ ਹੀ ਸੈਨੇਟ ਵਾਲੇ ਪਾਸ ਕਰਦੇ ਆ ਤਾਂ ਉਹਦੇ ਨਾਲ 10.9 ਮਿਲੀਅਨ ਲੋਕ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਆ ਉਹ ਕੱਟ ਹੋ ਜਾਊਗੀ। ਮੈਡੀਕੇਡ ਦੇ ਵਿੱਚ ਜਿਹੜੇ ਹਿਸਟੋਰਿਕ ਕੱਟਸ ਆ, ਦੇਖੋ ਇਹਨਾਂ ਨੇ ਗੱਲ ਕਹੀ ਸੀ ਵੀ ਅਸੀਂ ਇਹ ਚੀਜ਼ਾਂ ਨੂੰ ਹੱਥ ਨਹੀਂ ਲਾਵਾਂਗੇ, ਵੀ ਇਹਨਾਂ ਦੇ ਉੱਤੇ ਕੋਈ ਛੇੜਖਾਨੀ ਜਿਹੜੀ ਉਹ ਨਹੀਂ ਕਰਾਂਗੇ, ਪਰ ਸ਼ਰੇਆਮ ਮੂੰਹ ਦੇ ਉੱਤੇ ਜਿਹੜਾ ਉਹ ਝੂਠ ਬੋਲ ਕੇ ਤੇ ਹੁਣ ਉਹ ਸਾਰੀਆਂ ਜਿਹੜੀਆਂ ਕਟੌਤੀਆਂ ਆ ਉਹ ਲੈ ਕੇ ਜਿਹੜਾ ਉਹ ਆ ਰਹੇ ਹੈਗੇ ਆ। ਸੋ 930 ਬਿਲੀਅਨ ਡਾਲਰ ਓਵਰ ਦਾ ਡੈਕੇਡ ਜਿਹੜੀ ਫੈਡਰਲ ਸਪੋਰਟ ਆ ਇਸ ਦੇ ਵਿੱਚ ਘੱਟ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਸ ਦੇ ਵਿੱਚ ਨਾਲ ਇੱਕ ਬੰਦ ਜਿਹੜੀ ਹਰਜੋਤ ਸਿੰਘ ਜੀ ਇਹ ਵੀ ਰੱਖੀ ਗਈ ਆ ਵੀ ਜਿਹੜੇ ਲੋਕ ਇਹੋ ਜਿਹੀਆਂ ਸਹੂਲਤਾਂ ਦੇ ਵਿੱਚ ਆ ਜਿਨ੍ਹਾਂ ਨੂੰ ਮੈਡੀਕੇਡ ਬੈਨੀਫਿਟਸ ਮਿਲਦੇ ਆ, ਉਸ ਦੇ ਲਈ ਉਮਰ ਜਿਹੜੀ ਆ ਇਹਨਾਂ ਨੇ ਹੁਣ ਵਧਾ ਦਿੱਤੀ ਆ। ਹੁਣ 19 ਤੋਂ 64 ਸਾਲ ਤੱਕ ਉਹਨਾਂ ਨੇ ਵਰਕ ਦੀ ਰਿਕੁਆਇਰਮੈਂਟ ਜਿਹੜੀ ਉਹ ਰੱਖੀ ਆ। ਇਸ ਪ੍ਰੋਗਰਾਮ ਨੂੰ ਚੱਲਦੇ ਆ 60 ਸਾਲ ਹੋ ਗਏ ਆ। ਪਹਿਲੀ ਵਾਰ ਕਹਿੰਦੇ ਵੀ ਇਹ ਜਿਹੜੀ ਵਰਕ ਰਿਕੁਆਇਰਮੈਂਟ ਆ ਰੱਖੀ ਗਈ ਆ ਏਬਲ ਬੋਡੀਡ ਅਡਲਟਸ ਦੇ ਲਈ, ਵੀ ਤੁਹਾਨੂੰ ਕੰਮ ਕਰਨਾ ਪਊਗਾ ਜੇ ਤੁਸੀਂ ਮੈਡੀਕੇਡ ਦੇ ਜਿਹੜੇ ਬੈਨੀਫਿਟ ਆ ਉਹ ਲੈਣਾ ਚਾਹੁੰਦੇ ਆ। ਤੇ ਸੈਨੇਟ ਦਾ ਜਿਹੜਾ ਵਰਜਨ ਆ ਉਹਦੇ ਵਿੱਚ ਇਹ ਰਿਕੁਆਇਰਮੈਂਟ ਆ ਵੀ ਜਿਹੜੇ ਬੱਚੇ ਨੇ 14 ਸਾਲ ਜਾਂ ਉਸ ਤੋਂ ਓਲਡਰ ਆ, ਉਹਨਾਂ ਦੇ ਮਾਪਿਆਂ ਦੇ ਉੱਤੇ ਵਰਕ ਰਿਕੁਆਇਰਮੈਂਟ ਰੱਖੀ ਆ ਵੀ ਜੇ ਨਿਆਣਿਆਂ ਨੂੰ ਉਸ ਦੇ ਵਿੱਚ ਤੁਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਸਹਾਇਤਾ ਜਿਹੜੀ ਉਹ ਮਿਲੇ, ਮੈਡੀਕਲ ਜਿਹੜਾ ਉਹ ਮਿਲੇ, ਇੰਸ਼ੋਰੈਂਸ ਜਿਹੜੀ ਉਹ ਮਿਲੇ, ਤਾਂ ਉਹਨਾਂ ਦੇ ਮਾਪੇ ਵੀ ਕੰਮ ਕਰਦੇ ਜਿਹੜੇ ਉਹ ਹੋਣੇ ਜਿਹੜੇ ਉਹ ਚਾਹੀਦੇ ਆ। ਹਾਊਸ ਦੇ ਵਰਜਨ ਦੇ ਵਿੱਚ ਇਸ ਬੱਚਿਆਂ ਵਾਲੀ ਚੀਜ਼ ਦੇ ਵਿੱਚ ਉਹਨਾਂ ਨੇ ਛੋਟ ਜਿਹੜੀ ਉਹ ਰੱਖੀ ਸੀਗੀ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਸ਼ੁਰੂਆਤ 'ਚ ਦੱਸਿਆ ਵੀ ਇਹਦੇ ਨਾਲ ਜਿਹੜਾ ਡੈਫਿਸਿਟ ਆ ਉਹ ਆਉਂਦੇ ਸਾਲਾਂ ਦੇ ਵਿੱਚ 3 ਟ੍ਰਿਲੀਅਨ ਤੋਂ ਵੱਧ ਦਾ ਜਿਹੜਾ ਡੈਫਿਸਿਟ ਆ ਇਸ ਦੇ ਨਾਲ ਜਿਹੜਾ ਉਹ ਵਧਣ ਜਾ ਰਿਹਾ ਆ। ਸੋ ਟਰੰਪ ਹੋਣਾ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਜਿਹੜੇ ਟੈਕਸ ਕੱਟਸ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਪ੍ਰਚਾਰ ਉਸ ਦੇ ਵਿੱਚ ਜਿਹੜਾ ਉਹ ਕੀਤਾ ਸੀਗਾ। ਉਹ ਦੱਸ ਰਹੇ ਸੀਗੇ ਵੀ ਦੇਖੋ ਜੀ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਜਿਹੜਾ ਉਹ ਹੋਊਗਾ, ਆਮ ਲੋਕਾਂ ਨੂੰ ਕਿੰਨਾ ਬਚੂਗਾ, ਕਿੰਨਾ ਜਿਹੜਾ ਆ ਉਸ ਦੇ ਵਿੱਚ ਲੂਜ਼ ਕਰਨਗੇ, ਇਹ ਹਰ ਇੱਕ ਦੀ ਇੰਡੀਵਿਜੂਅਲ ਸਿਚੁਏਸ਼ਨਸ ਦੇ ਉੱਤੇ ਜਿਹੜਾ ਉਹ ਅਸਰ ਜਿਹੜਾ ਉਹ ਪੈਣਾ ਜਿਹੜਾ ਉਹ ਹੈਗਾ ਆ। ਸੋ ਪਰ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ ਉਹਨਾਂ ਵਿੱਚ ਜਿਹੜੀਆਂ ਕਟੌਤੀਆਂ ਆ ਉਹ ਕੀਤੀਆਂ ਜਿਹੜੀਆਂ ਹੋ ਜਾ ਰਹੀਆਂ ਆ। ਗ੍ਰੀਨ એનર્ਜੀ ਤੇ এনवायरमेंट ਦੇ ਤਕਰੀਬਨ ਸਾਰੇ ਹੀ ਜਿਹੜੇ ਪ੍ਰੋਗਰਾਮਸ ਆ ਉਹਨਾਂ ਵਿੱਚ ਇਹਨਾਂ ਨੇ ਕਟੌਤੀਆਂ ਜਿਹੜੀਆਂ ਉਹ ਕਰਨੀਆਂ ਆ। ਜਿਹੜਾ ਕਲੀਨ ਵਹੀਕਲ ਕ੍ਰੈਡਿਟ ਮਿਲਦਾ ਸੀ ਉਹ ਵੀ ਬੰਦ ਕਰਨ ਜਿਹੜਾ ਜਾ ਰਹੇ ਆ। ਕਲੀਨ એનર્ਜੀ ਜਿਹੜਾ ਕ੍ਰੈਡਿਟ ਸੋਲਰ ਵਾਲਾ ਰੈਜ਼ੀਡੈਂਸ਼ੀਅਲ ਵਾਲਾ ਸੀਗਾ ਉਹ ਵੀ ਇਹਨਾਂ ਨੇ ਜਿਹੜਾ ਉਹ ਕੱਟ ਜਿਹੜਾ ਉਹ ਕਰਨਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਆ।
ਡਿਫੈਂਸ ਦੇ ਵਿੱਚ ਕਿਸੇ ਪਾਸੇ ਵੀ ਕਟੌਤੀ ਨਹੀਂ, ਇਨਫੈਕਟ ਉਸ ਦੇ ਵਿੱਚ ਵਾਧਾ ਜਿਹੜਾ ਆ ਉਹ ਮੇਨ ਰੱਖਿਆ ਗਿਆ ਆ। ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਖਤਰਨਾਕ ਜਿਹੜੀ ਇਸ ਬਿੱਲ ਦੇ ਵਿੱਚ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਖਤਰਨਾਕ ਕਹਿ ਲਓ, ਜੇ ਸਭ ਤੋਂ ਵੱਧ ਖਰਚਾ ਜਿਹੜਾ ਆ ਉਸ ਚੀਜ਼ ਦੇ ਵਿੱਚ ਜੇ ਦੱਸਿਆ ਜਾਵੇ, ਇਮੀਗ੍ਰੇਸ਼ਨਸ ਦੀਆਂ ਜਿਹੜੀਆਂ ਡਿਟੈਂਸ਼ਨ ਜਿਹੜੀ ਕੈਪੈਸਿਟੀ ਆ, ਬਹੁਤ ਸਾਰੇ ਲੋਕ ਜਿਹੜੇ ਇਹਨਾਂ ਨੂੰ ਹੁਣ ਕੰਸਨਟ੍ਰੇਸ਼ਨ ਕੈਂਪ ਦੇ ਤੌਰ ਦੇ ਉੱਤੇ ਵੀ ਆਖਣ ਜਿਹੜਾ ਉਹ ਲੱਗ ਗਏ ਆ। $45 ਬਿਲੀਅਨ ਇਸ ਦੇ ਵਿੱਚ ਸਿਰਫ ਡਿਟੈਂਸ਼ਨ ਦੀ ਕੈਪੈਸਿਟੀ ਵਧਾਉਣ ਦੇ ਲਈ ਜਿਹੜੇ ਉਹ ਰੱਖੇ ਗਏ ਆ। ਬਾਰਡਰ ਵਾਲ ਦੇ ਲਈ $45 ਬਿਲੀਅਨ, USICS US ਇਨਫੋਰਮੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਿਹੜੇ ਹਾਇਰ ਕਰਦੇ, ਟ੍ਰੇਨ ਕਰਦੇ ਆ, ਟਰਾਂਸਪੋਰਟ ਕਰਦੇ ਆ, ਫੈਸਿਲਿਟੀਜ਼ ਆ, ਲੀਗਲ ਰਿਸੋਰਸਿਸ ਆ, ਇਮੀਗ੍ਰੇਸ਼ਨ ਇਨਫੋਰਸਮੈਂਟ ਤੇ ਰਿਮੂਵਲ ਜਿਹੜੀਆਂ ਡੈਪੂਟੇਸ਼ਨ ਕਰਨ ਦੇ ਲਈ, ਉਹਦੇ ਲਈ $31 ਬਿਲੀਅਨ ਹੋਰ ਵਧਾਏ ਆ। ਸਟੇਟ ਤੇ ਲੋਕਲ ਗ੍ਰਾਂਟਸ, ਬਾਰਡਰ ਸਿਕਿਉਰਿਟੀ ਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਲਈ, ਮੇਜਰ ਇਵੈਂਟ ਸਿਕਿਉਰਿਟੀਜ਼ ਦੇ ਲਈ $13 ਬਿਲੀਅਨ ਜਿਹੜੇ ਉਹ ਰੱਖੇ ਗਏ ਆ। ਡਿਪਾਰਟਮੈਂਟ ਆਫ ਜਿਹੜੀ ਹੋਮਲੈਂਡ ਸਿਕਿਉਰਿਟੀ ਆ, ਉਸ ਦੀ ਫੰਡਿੰਗ ਦੇ ਵਿੱਚ ਵਾਧਾ ਕੀਤਾ ਗਿਆ। CBP ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਦੇ ਲਈ ਵਰਕਫੋਰਸ ਨੂੰ ਵਧਾਉਣ, ਨਵੀਆਂ ਵਹੀਕਲਸ ਟੈਕਨੋਲੋਜੀ ਖਰੀਦਣ ਦੇ ਲਈ $12 ਬਿਲੀਅਨ, ਬਾਰਡਰ ਸਰਵੇਲੈਂਸ ਟੈਕਨੋਲੋਜੀ ਦੇ ਲਈ $6.2 ਬਿਲੀਅਨ, ਡਿਪਾਰਟਮੈਂਟ ਆਫ ਜਸਟਿਸ ਦੀਆਂ ਜਿਹੜੀਆਂ ਗ੍ਰਾਂਟਸ ਆ ਉਹ $3.5 ਬਿਲੀਅਨ, ਡਿਪਾਰਟਮੈਂਟ ਆਫ ਜਸਟਿਸ ਦੀ ਓਵਰਆਲ ਫੰਡਿੰਗ $3.3 ਬਿਲੀਅਨ, ਵੈਟਿੰਗ ਆਫ ਸਪਾਂਸਰਸ ਅਨਅਕੰਪਨੀਡ ਏਲੀਅਨ ਚਿਲਡਰਨ, ਜਿਹੜੇ ਨਿਆਣੇ ਆਉਂਦੇ ਆ ਜਾਂ ਜੇ ਕੋਈ ਕਿਸੇ ਨੂੰ ਸਪਾਂਸਰ ਕਰ ਰਿਹਾ ਆ, ਉਹਨਾਂ ਦੀ ਸ਼ਨਾਖਤ ਕਰਨ ਦੇ ਲਈ, ਉਹਨਾਂ ਦੀ ਬੈਕਗਰਾਉਂਡ ਚੈੱਕ ਕਰਨ ਦੇ ਲਈ $0.3 ਬਿਲੀਅਨ, ਯਾਨੀ ਕਿ $300 ਮਿਲੀਅਨ ਉਹਦੇ ਲਈ ਜਿਹੜਾ ਇਹਨਾਂ ਨੇ ਰੱਖਿਆ ਆ। ਪ੍ਰੈਜ਼ੀਡੈਂਸ਼ੀਅਲ ਰੈਜ਼ੀਡੈਂਸ ਦੀ ਪ੍ਰੋਟੈਕਸ਼ਨ ਆਬਵੀਅਸਲੀ ਉਹ ਜ਼ਰੂਰੀ ਚੀਜ਼ ਆ, ਪ੍ਰੈਜ਼ੀਡੈਂਟ ਨੇ ਜਿੱਥੇ ਰਹਿਣਾ, $0.3 ਬਿਲੀਅਨ ਜਿਹੜਾ ਉਹਨਾਂ ਨੇ ਰੱਖਿਆ ਜਿਹੜਾ ਹੋ ਗਿਆ ਹੈਗਾ ਆ। ਸੋ ਇਹ ਓਵਰਆਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹਨਾਂ ਨੇ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਖਰਚਾ ਆ ਉਹ ਐਡ ਕੀਤਾ ਆ, ਯਾਨੀ ਕਿ ਇਸ ਬਿੱਲ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਤੇ ਇਮੀਗ੍ਰੇਸ਼ਨ ਦੇ ਉੱਤੇ ਮਲਟੀ ਬਿਲੀਅਨ ਹੰਡਰਡਸ ਆਫ ਬਿਲੀਅਨ ਆ ਉਹ ਇਸ ਦੇ ਵਿੱਚ ਐਡ ਕੀਤੇ ਜਾ ਰਹੇ ਹੈਗੇ ਆ ਜੀ। ਅਗਲੀ ਖਬਰ ਆਈਡਾਹੋ ਤੋਂ ਆ ਰਹੀ ਹੈ, ਜਿੱਥੇ ਕਿ 2 ਫਾਇਰ ਫਾਈਟਰਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇੱਕ ਜਣਾ ਜਿਹੜਾ ਫੱਟੜ ਹੋਇਆ ਹੈਗਾ। ਕਹਿੰਦੇ ਇਨਵੈਸਟੀਗੇਟਰਸ ਨੇ ਹੁਣ ਜੋ ਸਸਪੈਕਟ ਆ ਉਹਦੀ ਆਇਡੈਂਟੀ ਵੀ ਕਨਫਰਮ ਕਰ ਲਈ ਹੈਗੀ ਆ। ਕੈਨਫੀਲਡ ਮਾਊਂਟੇਨਸ ਜੋ ਆਈਡਾਹੋ ਦੇ ਵਿੱਚ ਆ, ਉੱਥੇ ਇਹ ਜਿਹੜੀ ਘਟਨਾ ਵਾਪਰੀ ਹੈਗੀ ਆ। ਜਿਹੜਾ ਸ਼ੂਟਰ ਸੀ ਉਹਨ ਖੁਦ ਉਸ ਏਰੀਏ ਦੇ ਵਿੱਚ ਅੱਗ ਲਾਈ ਸੀ, ਤੇ ਜਦੋਂ ਫਾਇਰ ਫਾਈਟਰਸ ਗਏ ਤੇ ਉੱਥੇ ਜਿਹੜੀਆਂ ਆ ਉਹਨਾਂ ਦੇ ਉੱਤੇ ਉਸਨੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਤੇ ਤੀਜਾ ਫਾਇਰ ਫਾਈਟਰ ਆ ਉਹ ਹੁਣ ਆਊਟ ਆਫ ਸਰਜਰੀ ਆ ਤੇ ਸਟੇਬਲ ਦੱਸਿਆ ਜਾ ਰਿਹਾ ਹੈ। ਜਿੱਥੇ ਅੱਗ ਲਾਈ ਸੀ 26 ਏਕੜ ਤੋਂ ਵੱਧ ਜਿਹੜੀ ਸੜਕੇ ਆਲਰੇਡੀ ਸਵਾਹ ਹੋ ਚੁੱਕੇ ਆ, ਤੇ ਹਜੇ ਅੱਗ ਬੁਝੀ ਨਹੀਂ, ਉਹਨੂੰ ਬੁਝਾਉਣ ਦੀ ਜਿਹੜੀ ਕੋਸ਼ਿਸ਼ ਵੀ ਕਰ ਰਹੇ ਹੈਗੇ ਆ। ਸੋ ਇਦਾਂ ਦੇ ਲੋਕ ਵੀ ਜਿਹੜੇ ਸਦਾਈ ਹੈਗੇ ਆ, ਦੇਖੋ ਅੱਗ ਆਪ ਲਾਤੀ ਤੇ ਜਦੋਂ ਫਾਇਰ ਫਾਈਟਰ ਗਏ ਤੇ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਕਿੰਨਾ ਘਿਨਾਉਣਾ ਕੰਮ। ਸੋ ਬਰਸ਼ ਫਾਇਰ ਸੀਗੀ, ਇਹ ਓਵਰਨਾਈਟ ਗਰੋ ਵੀ ਹੋ ਗਈ ਕਾਫੀ ਜ਼ਿਆਦਾ। ਆਈਡਾਹੋ ਡਿਪਾਰਟਮੈਂਟ ਆਫ ਲੈਂਡਸ ਵੱਲੋਂ ਇਹ ਸਾਰਾ ਦੱਸਿਆ ਗਿਆ ਆ, ਪਰ ਬਹੁਤ ਹੀ ਜਿਹੜੀ ਮਾੜੀ ਘਟਨਾ ਵਾਪਰੀ ਆ, ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਜੀ। ਬਿਲਕੁਲ। ਸੋ ਬਹੁਤ ਕੁਛ ਜਿਹੜਾ ਆ ਇਦਾਂ ਦਾ ਵੀ ਨਾਲ ਚੱਲ ਰਿਹਾ। ਤੇ ਹਰਜੋਤ ਸਿੰਘ ਜੀ ਵਾਪਸ ਜਿਹੜੀ ਥੋੜੀ ਜਿਹੀ 1-2 ਚੀਜ਼ਾਂ ਹੋਰ ਅਪਡੇਟਸ ਜਿਹੜੇ ਟੈਕਸ ਇਮੀਗ੍ਰੇਸ਼ਨ ਬਿੱਲ ਨੂੰ ਜਿਹੜਾ ਉਹ ਲੈ ਕੇ ਆ, ਕਹਿੰਦੇ ਵੀ ਸੈਨੇਟ ਦੇ ਵਿੱਚ ਇਸ ਟਾਈਮ ਅਮੈਂਡਮੈਂਟਸ ਦੇ ਉੱਤੇ ਅਮੈਂਡਮੈਂਟਸ ਜਿਹੜੀਆਂ ਉਹ ਪੇਸ਼ ਕੀਤੀਆਂ ਜਾ ਰਹੀਆਂ ਆ ਇਸ ਬਿੱਲ ਨੂੰ ਹਰ ਹੀਲੇ ਜਿਹੜਾ ਉਹ ਪਾਸ ਕਰਵਾਉਣ ਦੀ ਖਾਤਰ। ਜਿਹੜੇ ਇੱਕ ਸੈਨੇਟਰ ਸੀਗੇ ਥਾਮ ਟਿਲਿਸ, ਉਹਨਾਂ ਦੇ ਉਲਟ ਟਰੰਪ ਹੁਣੀ ਜਿਹੜੇ ਹੋ ਗਏ, ਕਿਉਂਕਿ ਉਹਨਾਂ ਨੇ ਅਪੋਜ਼ ਕੀਤਾ ਸੀਗਾ ਮੈਡੀਕੇਡ ਦੀਆਂ ਜਿਹੜੀਆਂ ਕੱਟਸ ਆ ਉਸ ਨੂੰ ਜਿਹੜਾ ਉਹ ਲੈ ਕੇ। ਟਰੰਪ ਹੁਣਾਂ ਦਾ ਇੱਕ ਹੀ ਕੰਮ ਆ, ਜਿਹੜਾ ਉਹਨਾਂ ਦੇ ਨਾਲ ਮਿਲਦਾ ਨਹੀਂ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਪ੍ਰਾਇਮਰੀ ਕਰਵਾ ਦੇਣੀ ਆ, ਤੇ ਉਸ ਤੋਂ ਬਾਅਦ ਟੌਮ ਜਿਹੜਾ ਟਿਲਿਸ ਆ ਉਹ ਫੋਲਡ ਕਰਕੇ ਆਪਣੇ ਪੱਤੇ ਤੇ ਕਹਿੰਦਾ ਵੀ ਹੁਣ ਜੀ ਆਪਾਂ ਬੈਠਣ ਲੱਗੇ ਆ। ਕਹਿੰਦੇ ਆਈ ਐਮ ਨਾਟ ਸੀਕਿੰਗ ਰੀ ਇਲੈਕਸ਼ਨ, ਕਹਿੰਦੇ ਵੀ ਇਹ ਹਾਰਡ ਚੋਇਸ ਆ ਮੇਰੇ ਲਈ, ਪਰ ਮੈਂ ਰੀ ਇਲੈਕਸ਼ਨ ਜਿਹੜਾ ਆ ਉਹ ਸੀਕ ਜਿਹੜਾ ਉਹ ਨਹੀਂ ਕਰੂੰਗਾ। ਜੋ ਸੈਨੇਟਰ ਜਿਹੜੇ ਥਾਮ ਟਿਲਿਸ ਆ ਉਹਨਾਂ ਨੇ ਅਨਾਉਂਸ ਜਿਹੜਾ ਉਹ ਕਰ ਦਿੱਤਾ। ਜਿਹੜੇ ਇਹਨਾਂ ਦਾ ਬਿੱਲ ਸੀਗਾ, ਟਰੰਪ ਹੁਣਾਂ ਦਾ ਇਹ ਬਿੱਲ ਆ, ਉਸ ਨੂੰ ਐਡਵਾਂਸ ਕਰਨ ਦੇ ਅਗੇਂਸਟ ਜਿਹੜੀ ਇਹਨਾਂ ਨੇ ਵੋਟ ਜਿਹੜੀ ਉਹ ਪਾਈ ਸੀ। ਟਰੰਪ ਹੁਣੀ ਲੰਮੇ ਚਿਰ ਤੋਂ ਜਿਹੜੇ ਟਿਲਿਸ ਆ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਜਿਹੜੇ ਉਹ ਆ ਰਹੇ ਆ।
ਜਿਹੜਾ ਟੈਕਸ ਪੈਕੇਜ ਆ, ਮੈਗਾ ਬਿੱਲ ਆ, ਬਿਗ ਬਿਊਟੀਫੁਲ ਬਿੱਲ ਆ, ਵੱਖ-ਵੱਖ ਜਿਹੜੇ ਨਾਂ ਇਸ ਤੇ ਦਿੱਤੇ ਗਏ ਆ, ਇਸ ਤੇ ਉਲਟ ਇਹਨਾਂ ਨੇ ਆਪੋਜੀਸ਼ਨ ਆਪਣੀ ਜਿਹੜੀ ਉਹ ਜ਼ਾਹਰ ਕਰਦੇ ਰਹੇ ਆ। ਤੇ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਪ੍ਰਾਇਮਰੀ ਚੈਲੰਜਰਸ ਜਿਹੜੇ ਆ ਉਹ ਇਹਨਾਂ ਦੇ 2 ਟਰਮ ਜਿਹੜੇ ਸੈਨੇਟਰ ਰਹੇ ਆ ਉਹਨਾਂ ਦੇ ਉਲਟ ਜਿਹੜੇ ਆਉਣਗੇ। ਕਹਿੰਦੇ ਵੀ ਮੇਰੇ ਨਾਲ ਕਈਆਂ ਨੇ ਗੱਲਬਾਤ ਇਸ ਬਾਬਤ ਕੀਤੀ ਆ ਤੇ ਮੈਂ ਕਿਸੇ ਨਾ ਕਿਸੇ ਦੀਆਂ ਇੰਟਰਵਿਊਜ਼ ਜਿਹੜੀਆਂ ਆਲਰੇਡੀ ਜਿਹੜੀ ਉਹ ਕਰ ਰਹੇ ਆ। ਸੋ ਉਹ ਪ੍ਰਾਇਮਰੀ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਆਪ ਨੂੰ ਇਸ ਰੇਸ ਚੋਂ ਹੁਣ ਬਾਹਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਹੁਣ ਲੋਕ ਜਿਹੜੇ ਕ੍ਰਿਟਿਕ ਆ ਉਹ ਕਹਿ ਰਹੇ ਆ ਵੀ ਡਰ ਕੇ ਜਿਹੜੇ ਆ ਤੁਸੀਂ ਪਰੇ ਜਿਹੜਾ ਉਹ ਹੋ ਚੁੱਕੇ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ। ਪਰ ਜਿਹੜੀਆਂ ਅਮੈਂਡਮੈਂਟਸ ਤੇ ਹੋਰ ਬਹੁਤ ਕੁਛ ਇਸ ਟਾਈਮ ਨਾਲ ਦੇ ਨਾਲ ਇਸ ਬਿਲਸ ਨੂੰ ਲੈ ਕੇ ਜਿਹੜੀਆਂ ਉਹ ਚੱਲ ਰਹੀਆਂ ਆ। ਉਧਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਹਾਰਵਰਡ ਯੂਨੀਵਰਸਿਟੀ ਨੂੰ ਨੋਟੀਫਾਈ ਕਰ ਦਿੱਤਾ ਆ ਵੀ ਕਹਿੰਦੇ ਵੀ ਤੁਸੀਂ ਸਿਵਲ ਰਾਈਟ ਦੀਆਂ ਜਿਹੜੀਆਂ ਵਾਇਓਲੇਸ਼ਨਸ ਆ ਉਹ ਕੀਤੀਆਂ ਹੈਗੀਆਂ। ਸੋ ਕਹਿੰਦੇ ਵੀ ਇੱਕ ਜੁਆਇੰਟ ਟਾਸਕ ਫੋਰਸ ਦੇ ਵੱਲੋਂ ਜਿਹੜੀ ਐਡਮਿਨਿਸਟ੍ਰੇਸ਼ਨ ਜਿਹੜੀ ਇੱਕ ਚਿੱਠੀ ਆ ਉਹ ਐਡਮਿਨਿਸਟ੍ਰੇਸ਼ਨ ਦੀ ਜੁਆਇੰਟ ਟਾਸਕ ਫੋਰਸ ਵੱਲੋਂ ਜਿਹੜੀ ਉਹ ਆਈ ਆ। ਕਹਿੰਦੇ ਵੀ ਐਂਟੀ ਸੈਮਿਟਿਜ਼ਮ ਨੂੰ ਕੰਬੈਟ ਕਰਨ ਦੇ ਲਈ ਇਹੀ ਜਿਹੜੀਆਂ ਜੋ ਸਿੰਘ ਜੀ ਜਿਹੜੀਆਂ ਫੈਡਰਲ ਫੰਡਸ ਆ ਇਹਨਾਂ ਯੂਨੀਵਰਸਿਟੀਜ਼ ਦੇ ਇਸ ਦੇ ਆਧਾਰ ਦੇ ਉੱਤੇ ਕੱਟ ਕਰਨ ਦੀ ਜਿਹੜੀ ਆ ਉਹ ਗੱਲ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਸੋ ਆਫਿਸ ਆਫ ਜਿਹੜੇ ਸਿਵਲ ਰਾਈਟਸ ਦਾ ਹੈਗਾ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਵਿੱਚ ਉਹਨਾਂ ਨੇ ਕਨਕਲੂਡ ਕੀਤਾ ਸੀਗਾ ਵੀ ਜਿਹੜੀ ਹਾਰਵਰਡ ਯੂਨੀਵਰਸਿਟੀ ਆ ਉਹਨਾਂ ਨੇ ਵਾਇਲੈਂਟ ਵਾਇਲੇਸ਼ਨ ਜਿਹੜੀ ਆ ਟਾਈਟਲ 6 ਆਫ ਸਿਵਲ ਰਾਈਟ ਐਕਟ ਆ ਉਸ ਦੀ ਕੀਤੀ ਆ। ਤੇ ਇਸ ਦੇ ਤਹਿਤ ਹੁਣ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਨੋਟੀਫਾਈ ਕਰ ਦਿੱਤਾ ਆ ਵੀ ਤੁਹਾਡੇ ਉੱਤੇ ਜਿਹੜੀ ਅਸੀਂ ਫੈਡਰਲ ਇਨਵੈਸਟੀਗੇਸ਼ਨ ਆ ਉਹ ਜਿਹੜੀ ਸਾਨੂੰ ਸਿਵਲ ਜਿਹੜੇ ਰਾਈਟਸ ਆ ਉਸ ਦੀ ਵਾਇਲੇਸ਼ਨ ਦੇ ਵਿੱਚ ਸਾਨੂੰ ਜਿਹੜੀ ਉਹ ਲੱਭੀ ਆ। ਕਹਿੰਦੇ ਵੀ ਤੁਸੀਂ ਜੂਇਸ਼ ਸਟੂਡੈਂਟਸ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ ਕੈਂਪਸ ਦੇ ਉੱਤੇ, ਉਹਨਾਂ ਦੇ ਨਾਲ ਜਿਹੜੀ ਉੱਥੇ ਡਿਸਕ੍ਰਿਮੀਨੇਸ਼ਨ ਜਿਹੜੀ ਉਹ ਹੋਈ ਹੈਗੀ ਆ। ਸੋ ਹਾਰਵਰਡ ਜਿਹੜਾ ਆ ਉਸਨੇ ਪਿਛਲੇ ਮਹੀਨਿਆਂ ਦੇ ਵਿੱਚ ਕਈ ਨਵੇਂ ਕਦਮ ਚੁੱਕੇ ਆ। ਆਉਂਦੇ ਜਿਹੜੇ ਸੈਸ਼ਨਸ ਆ ਉਸ ਦੇ ਵਿੱਚ ਕੈਂਪਸ ਦੇ ਜਿਹੜੇ ਮਾਹੌਲ ਆ ਉਸ ਨੂੰ ਸੁਧਾਰਨ ਦੇ ਲਈ ਪ੍ਰੋਟੈਸਟ ਦੇ ਅਗੇਂਸਟ ਰੂਲ ਲਿਆਂਦੇ ਆ, ਐਂਟੀ ਸੈਮਿਟਿਜ਼ਮ ਦੇ ਉੱਤੇ ਟ੍ਰੇਨਿੰਗ ਆ ਕਹਿੰਦੇ ਵੀ ਉਹ ਵਧਾਈ ਆ, ਕੋਸ਼ਰ ਡਾਈਨਿੰਗ ਆਪਸ਼ਨਸ ਉਹ ਜਿਹੜੀਆਂ ਉਹ ਵਧਾਈਆਂ ਆ। ਤੇ ਕਿਉਂਕਿ ਉਹਨਾਂ ਦਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕਾਫੀ ਵੱਡਾ ਜਿਹੜਾ ਸਟੈਂਡ ਆਫ ਆ ਉਹ ਚੱਲਦਾ ਆ ਰਿਹਾ ਸੀ ਕਿਉਂਕਿ $2 ਬਿਲੀਅਨ ਤੱਕ ਦੀ ਜਿਹੜੀ ਫੈਡਰਲ ਫੰਡਿੰਗ ਆ ਉਹ ਉਹਨਾਂ ਦੀ ਘੱਟ ਹੋ ਸਕਦੀ ਹੈ। ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਹੁਣ ਬਹਾਨਾ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਮਿਲ ਚੁੱਕਾ ਆ। ਉਹਨਾਂ ਨੇ ਇਸ ਦੇ ਵਿੱਚ ਇਹਨਾਂ ਨੂੰ ਵਾਇਲੇਸ਼ਨ ਕਰਦੇ ਹੋਏ ਫੜ ਲਿਆ ਆ। ਕਹਿੰਦੇ ਆ ਤੁਸੀਂ ਵਾਇਲੇਸ਼ਨ ਕੀਤੀ ਆ, ਸੋ ਇਸ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਅੱਗੇ ਹੋਣ ਜਾ ਰਹੀ ਆ। ਸੋ ਬਿਲਕੁਲ ਵਾਲ ਸਟਰੀਟ ਜਰਨਲ ਦੇ ਮੁਤਾਬਕ ਹਾਰਵਰਡ ਯੂਨੀਵਰਸਿਟੀ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਉਹਦੇ ਵਿੱਚ ਇਹ ਪਾਇਆ ਗਿਆ ਵੀ ਫੈਡਰਲ ਸਿਵਲ ਰਾਈਟਸ ਲਾ ਦੀ ਜਿਹੜੀ ਵਾਇਲੇਸ਼ਨ ਹੋਈ ਆ। ਯੂਸ਼ ਤੇ ਇਜ਼ਰਾਈਲੀ ਸਟੂਡੈਂਟਸ ਦੀ ਜਿਹੜੀ ਟ੍ਰੀਟਮੈਂਟ ਆ ਉਹ ਸਹੀ ਨਹੀਂ ਪਾਈ ਗਈ ਤੇ ਹੁਣ ਇਹਦੇ ਨਾਲ ਯੂਨੀਵਰਸਿਟੀ ਦੀ ਜਿਹੜੀ ਫੰਡਿੰਗ ਆ ਉਹਦੇ ਫੈਡਰਲ ਫੰਡਿੰਗ ਆ ਉਹਦੇ ਉੱਤੇ ਹੋਰ ਜ਼ਿਆਦਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ। ਜੀ ਹਰਜੋਤ ਸਿੰਘ ਜੀ ਸੌਰੀ ਇਸ ਦੇ ਵਿੱਚ ਇੱਕ ਟਿੱਪਣੀ ਕਰਦੇ ਹੋਏ ਅੱਗੇ ਜਿਹੜਾ ਉਹ ਵਧਦੇ ਆ ਹੋਰ ਰੰਗ ਵਾਲੇ ਲੋਕਾਂ ਦੇ ਉੱਤੇ ਜਾਂ ਹੋਰ ਵੱਖਰੇ ਲੋਕਾਂ ਦੇ ਨਿਆਣਿਆਂ ਦੇ ਨਾਲ ਜੇ ਡਿਸਕ੍ਰਿਮੀਨੇਸ਼ਨ ਹੁੰਦੀ ਆ ਤਾਂ ਉਸ ਦੀ ਕੋਈ ਇੰਨੀ ਜ਼ਿਆਦਾ ਫਿਕਰ ਨਹੀਂ। ਪਰ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੇ ਇਜ਼ਰਾਈਲੀ ਸਟੂਡੈਂਟਸ ਆ ਜਾਂ ਜਿਊ ਸਟੂਡੈਂਟ ਆ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਜਿਹੜਾ ਉਹ ਖੜਦੇ ਆ। ਇਜ਼ਰਾਈਲ ਦੇ ਨਾਲ ਜਿਹੜਾ ਇੰਨਾ ਗੂੜਾ ਰਿਸ਼ਤਾ ਆ, ਉਹਨਾਂ ਦੀ ਜਿਹੜੀ ਇੰਨੀ ਸਟਰੋਂਗ ਲੌਬੀ ਆ ਜਾਂ ਉਹਨਾਂ ਇੰਨਾ ਜਿਹੜਾ ਇਨਫਲੂਐਂਸ ਆ ਉਹ ਆਪਣੇ ਸਾਹਮਣੇ ਜਿਹੜਾ ਉਹ ਸਾਫ਼ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਜੀ ਅਗਲੀ ਖਬਰ ਯੂਐਸ ਸੁਪਰੀਮ ਕੋਰਟ ਇੱਕ ਕੇਸ ਸੁਣਨ ਜਾ ਰਹੀ ਆ ਕਿੰਨੇ ਪੈਸੇ ਜਿਹੜੇ ਆ ਪੋਲੀਟੀਕਲ ਪਾਰਟੀ ਉਹ ਸਪੈਂਡ ਕਰ ਸਕਦੀ ਹੈਗੀ ਆ। ਰਿਪਬਲਿਕਨਸ ਨੇ ਸੂ ਕੀਤਾ ਸੀ ਜਿਹੜਾ ਕੇਸ ਆ ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ। ਜਦੋਂ ਸੂ ਕੀਤਾ ਗਿਆ ਸੀ ਉਸ ਟਾਈਮ ਦੇ ਉੱਤੇ ਸੈਨੇਟਰ ਜੇਡੀ ਵੈਂਸ ਜੋ ਕਿ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਆ ਰਿਪਬਲਿਕਨ ਓਹਾਇਓ ਤੋਂ ਸੀਗੇ ਤੇ ਰਿਪਰੈਜ਼ੈਂਟੇਟਿਵ ਸਟੀਵ ਸ਼ੈਬਰਟ ਜੋ ਇਹ ਵੀ ਓਹਾਇਓ ਤੇ ਸੀ। ਇਹਨਾਂ ਨੇ ਜਿਹੜਾ ਲਾ ਸੂਟ ਫਾਈਲ ਕੀਤਾ ਸੀ 2022 ਦੇ ਵਿੱਚ। ਪੋਲੀਟੀਕਲ ਪਾਰਟੀਆਂ ਜਿਹੜੀਆਂ ਆ ਕਹਿੰਦੇ ਵੀ $5000 ਤੱਕ ਪਰ ਕੈਂਡੀਡੇਟ ਇੱਕ ਇਲੈਕਸ਼ਨ ਸਾਈਕਲ 'ਚ ਪੈਸੇ ਪੇ ਕਰ ਸਕਦੀਆਂ ਹੈਗੀਆਂ, ਡੋਨੇਟ ਕਰ ਸਕਦੀਆਂ। ਪਰ ਨੈਸ਼ਨਲ ਪਾਰਟੀ ਕਮੇਟੀਜ਼ ਤੇ ਹੋਰ ਜਿਹੜੀਆਂ ਸੈਨੇਟ ਕਮੇਟੀਜ਼ ਹੈਗੀਆਂ ਉਹ ਜੁਆਇੰਟਲੀ 57,800 ਤੱਕ ਸੈਨੇਟ ਦਾ ਜਿਹੜਾ ਕੈਂਡੀਡੇਟ ਆ ਰਨ ਕਰ ਰਿਹਾ ਉਹਨੂੰ ਡੋਨੇਟ ਕਰ ਸਕਦੇ ਹੈਗੇ ਆ। ਪਰ ਇਹ ਜੋ ਰਿਪਬਲਿਕਨਸ ਆ ਇਹ ਚਾਹੁੰਦੇ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਲਿਮਿਟ ਆ ਪੈਸੇ ਦੇ ਉੱਤੇ ਵੀ ਕਿੰਨੇ ਜਿਹੜੇ ਸਪੈਂਡ ਕਰਨੇ ਆ
ਉਹ ਨਹੀਂ ਹੋਣੀ ਚਾਹੀਦੀ। ਸੋ ਇਹਦਾ ਮਤਲਬ ਇਹ ਆ ਵੀ ਸਿਰਫ ਅਮੀਰ ਬੰਦਾ ਹੀ ਜਿਹੜਾ ਆ ਉਹ ਖੜ ਸਕਦਾ ਆ, ਤੇ ਜਿਹਦੇ ਕੋਲ ਪੈਸੇ ਨਹੀਂ ਉਹ ਫਿਰ ਇਲੈਕਸ਼ਨ 'ਚ ਨਹੀਂ ਖੜ ਸਕਦਾ। ਨਹੀਂ ਉਹ ਨਹੀਂ, ਹਾਲਾਂਕਿ ਹਰਜੋਤ ਸਿੰਘ ਜੀ ਵੀ ਖਰੀਦਣੀ ਕਿੱਦਾਂ ਇਲੈਕਸ਼ਨ ਨਾ, ਮਤਲਬ ਤੇ ਇਹ ਆ ਵੀ ਅਮੀਰ ਬੰਦੇ ਆਪ ਖੜੇ ਨਾ ਖੜੇ, ਜਿਹੜੇ 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 ਜਿਹਨੂੰ ਪੈਸੇ ਲਾਊਗਾ ਉਹ ਮਤਲਬ ਤੋਂ ਆ ਵੀ ਪੈਸੇ ਲਾਉਣੇ ਕਿੰਨੇ ਆ। ਖੜਨ ਵਾਲੀ ਤੇ ਚਲੋ ਗੱਲ ਹੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਵੱਖਰੀ ਜਿਹੜੀ ਉਹ ਚੱਲ ਰਹੀ ਆ। ਸੋ ਇਹ ਤਾਂ ਸ਼ਰੇਆਮ ਹੀ ਜਿਹੜਾ ਉਹ ਕਹਿ ਰਹੇ ਆ ਵੀ ਤੁਸੀਂ ਮਨੀ ਦਾ ਫ੍ਰੀ ਫਲੋ ਜਿਹੜਾ ਉਹ ਕਰੋ, ਤਾਂ ਜੋ ਜਿਹੜਾ ਅਸੀਂ ਇਸ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਂ ਉਹਨਾਂ ਉਮੀਦਵਾਰਾਂ ਨੂੰ ਜਿਹੜਾ ਉਹ ਖਰੀਦ ਜਿਹੜਾ ਹੋ ਸਕੀਏ। ਸੋ ਇਹ ਵੀ ਹੁਣ ਆਪਣੇ ਸਾਹਮਣੇ ਹੀ ਆ ਵੀ ਕਿਹੜੀ ਪਾਰਟੀ ਇਸ ਦੇ ਹੱਕ 'ਚ ਆ ਤੇ ਕਿਹੜੀ ਇਸ ਦੇ ਉਲਟ ਦੇ ਵਿੱਚ ਚੱਲ ਰਹੀ ਆ ਜੀ। ਹਾਲਾਂਕਿ ਰੀਸੈਂਟਲੀ ਇਹਨਾਂ ਨੂੰ ਬਹੁਤ ਜਿਹੜੇ 2 ਝਟਕੇ ਲੱਗੇ ਹੈਗੇ ਆ। ਇੱਕ ਜਦੋਂ ਵਿਸਕੌਨਸਨ ਦੇ ਸੁਪਰੀਮ ਕੋਰਟ ਦੀ ਜਸਟਿਸ ਜਿਹੜਾ ਉਹਨਾਂ ਦੀ ਇਲੈਕਸ਼ਨ ਹੋਣੀ ਸੀ, ਇਲੋਨ ਮਸਕ ਨੇ ਮਿਲੀਅਨਸ ਆਫ ਡਾਲਰ ਸਪੈਂਡ ਕੀਤੇ, ਪਰ ਫਿਰ ਵੀ ਕੈਂਡੀਡੇਟ ਜਿਹੜਾ ਡੈਮੋਕ੍ਰੇਟ ਜਿੱਤ ਗਿਆ ਸੀ। ਤੇ ਰੀਸੈਂਟਲੀ ਨਿਊਯਾਰਕ ਦੇ ਵਿੱਚ ਜਿਹੜੇ ਮੇਅਰ ਦੇ ਕੈਂਡੀਡੇਟ ਆ, ਪ੍ਰਾਇਮਰੀ ਜਿੱਤ ਗਿਆ ਜੋਹਰਾਨ ਮਮਦਾਨੀ, ਉਹਨਾਂ ਦੇ ਉਲਟ ਐਂਡਰਿਊ ਕੁਓਮੋ ਸੀ। ਐਂਡਰਿਊ ਕੁਓਮੋ ਨੇ ਬਹੁਤ ਜ਼ਿਆਦਾ ਪੈਸੇ ਸਪੈਂਡ ਕੀਤੇ, ਹਾਲਾਂਕਿ ਰਿਪਬਲਿਕਨਸ ਨੇ ਉਹਦੀ ਬਹੁਤ ਜ਼ਿਆਦਾ ਜਿਹੜੀ ਸਪੋਰਟ ਕੀਤੀ ਹੈਗੀ ਆ। ਸੋ 33 ਸਾਲਾਂ ਦਾ ਜਿਹੜਾ ਜ਼ੋਹਰਾਨ ਮਮਦਾਨੀ ਆ, ਉਹ ਜਿੱਤ ਗਿਆ ਪ੍ਰਾਇਮਰੀ ਦੇ ਵਿੱਚ। ਉਹ ਠੀਕ ਆ ਵੀ 50% ਉਹਨੂੰ ਵੋਟਸ ਨਹੀਂ ਮਿਲੀਆਂ, ਪਰ ਐਂਡਰਿਊ ਕੁਓਮੋ ਕੁਇਟ ਕਰ ਗਿਆ ਸੀ। ਹੁਣ ਉਹਨੂੰ ਫੇਰ ਖੜਾ ਕਰ ਰਹੇ ਆ ਉਹਦੇ ਉਲਟ, ਕਿਉਂਕਿ ਜਦੋਂ ਹੁਣ ਫਾਈਨਲ ਇਲੈਕਸ਼ਨ ਹੋਣੀ ਹੈਗੀ ਆ, ਪਰ ਬਹੁਤ ਜ਼ਿਆਦਾ ਜਿਹੜੇ ਡੈਮੋਕ੍ਰੇਟ ਤਾਂ ਘਬਰਾਏ ਹੋਏ ਆ, ਰਿਪਬਲਿਕਨ ਹੋਰ ਵੀ ਜ਼ਿਆਦਾ ਘਬਰਾਏ ਹੋਏ ਆ ਵੀ ਇੱਕ ਮੁਸਲਮਾਨ ਕੈਂਡੀਡੇਟ ਜਿਹੜਾ ਕਹਿੰਦਾ ਵੀ ਅਮਰੀਕਾ 'ਚ ਬਿਲੀਅਨੀਅਰ ਨਹੀਂ ਹੋਣੇ ਚਾਹੀਦੇ ਹੈਗੇ, ਸੋ ਉਹਦੇ ਉਲਟ ਇੰਨੇ ਜ਼ਿਆਦਾ ਜਿਹੜੇ ਮਨੀ ਆ ਉਹ ਸਪੈਂਡ ਕਰ ਰਹੇ ਹੈਗੇ। ਜੀ ਹਰਜੋਤ ਸਿੰਘ ਜੀ, ਹੁਣ ਤੁਸੀਂ ਦੇਖੋ ਵੀ ਇੱਥੇ ਦਾ ਉਹ ਸਿਟੀਜ਼ਨ ਆ ਤੇ ਜੀ, ਉਸ ਦੇ ਉਲਟ ਇੱਥੋਂ ਦੇ ਜਿਹੜੇ ਇਲੈਕਟਿਡ ਅਫੀਸ਼ੀਅਲ ਕਹਿ ਰਹੇ ਵੀ ਇਹਨੂੰ ਡਿਪੋਰਟ ਕਿੱਦਾਂ ਕਰੀਏ। ਤੁਸੀਂ ਜਸਟ ਇਮੈਜਿਨ ਜੇ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਨਹੀਂ ਮਿਲਦੇ, ਤੁਹਾਡੇ ਨਾਲ ਉਹਦਾ ਰੰਗ ਨਹੀਂ ਮਿਲਦਾ, ਜਾਂ ਜੋ ਮਰਜ਼ੀ ਨਾਲ ਜਿਹੜੀਆਂ ਹੋਰ ਚੀਜ਼ਾਂ ਨਹੀਂ ਮਿਲਦੀਆਂ ਤੁਸੀਂ ਐਡ ਕਰ ਲਓ, ਉਹ ਕਹਿੰਦੇ ਵੀ ਇਹਨਾਂ ਬੰਦੇ ਨੂੰ ਡਿਪੋਰਟ ਹੀ ਕਰ ਦਿਓ। ਸੋ ਹਾਲਾਤ ਜਿਹੜੇ ਅਮਰੀਕਾ ਦੇ ਕਿੱਥੇ ਤੱਕ ਪਹੁੰਚੇ, ਇਲੈਕਟਿਡ ਅਫੀਸ਼ੀਅਲਸ ਤੋਂ ਇਹ ਆਸ ਨਹੀਂ ਹੁੰਦੀ। ਹਾਂ, ਜਿਹੜੇ ਸਪੋਰਟਰ ਹੁੰਦੇ ਆ, ਜਿਹੜੇ ਭਾਵਨਾ ਦੇ ਵਿੱਚ, ਇਮੋਸ਼ਨਸ ਦੇ ਵਹਾਅ ਦੇ ਵਿੱਚ ਚੱਲ ਰਹੇ ਹੁੰਦੇ ਆ, ਉਹ ਇਦਾਂ ਦੀਆਂ ਗੱਲਾਂ ਕਰਨ ਤਾਂ ਫਿਰ ਵੀ ਸਮਝ ਆਉਂਦੀ ਵੀ ਚਲੋ ਇਹਨਾਂ ਦੇ ਦਿਮਾਗ ਦੇ ਉੱਤੇ ਪਰਦਾ ਜਿਹੜਾ ਉਹ ਪਿਆ ਆ, ਬੰਦਾ ਕਹਿ ਸਕਦਾ ਆ। ਪਰ ਇਲੈਕਟਿਡ ਅਫੀਸ਼ੀਅਲਸ ਇਹ ਕਹਿ ਰਹੇ ਆ ਇੱਕ ਹੋਰ ਇਲੈਕਟਿਡ ਅਫੀਸ਼ੀਅਲ ਦੇ ਬਾਰੇ ਵੀ ਇਹਨੂੰ ਡਿਪੋਰਟ ਹੀ ਜਿਹੜਾ ਉਹ ਕਰ ਦੇਣਾ ਜਿਹੜਾ ਉਹ ਚਾਹੀਦਾ ਆ। ਕਹਿੰਦੇ ਵੀ ਇਹਦੇ ਬਾਰੇ ਜਿਹੜੀ ਉਹ ਘੋਖ ਕਰਨੀ ਚਾਹੀਦੀ ਆ। ਸੋ ਜਸਟ ਇਮੈਜਿਨ ਵੀ ਕਿਸ ਤਰੀਕੇ ਦੀ ਜਿਹੜੀ ਭਾਵਨਾ ਇਸ ਟਾਈਮ ਅਮਰੀਕਾ ਦੇ ਵਿੱਚ ਪ੍ਰਬਲ ਰੂਪ ਦੇ ਵਿੱਚ ਚੱਲ ਰਹੀ ਹੈਗੀ ਜੀ। ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿੰਦੇ ਆ ਵੀ ਜਿਹੜਾ ਮਮਦਾਨੀ ਆ ਇਹ ਕਮਿਊਨਿਸਟ ਜਿਹੜਾ ਜਿੱਤ ਰਿਹਾ ਹੈਗਾ। ਦੂਜੇ ਪਾਸੇ ਉਹ ਕਹਿੰਦੇ ਆ ਵੀ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਆ ਉਹ ਮੇਰਾ ਬੈਸਟ ਫਰੈਂਡ ਆ, ਹਨਾ। ਨਹੀਂ ਸੋ ਸ਼ੀ ਇਹ ਵੀ ਕਾਫੀ ਬੈਸਟ ਫਰੈਂਡ ਆ, ਚਾਈਨਾ ਵਾਲਾ ਵੀ Yeah, ਉਹ ਵੀ ਬੈਸਟ ਫਰੈਂਡ ਆ। ਪਰ ਨਹੀਂ, ਇਹ ਮੋਸਟਲੀ ਆਪਾਂ ਨੂੰ ਇਹ ਚਲੋ ਇਹ ਤਾਂ ਸਾਹਮਣੇ ਲਿਖਿਆ ਵੀ ਜਿਹੜਾ ਐਂਟੀ ਮੁਸਲਿਮ ਭਾਵਨਾ ਆ ਉਹ ਉਹਦੇ ਵਿੱਚ ਆ। ਜਿਹੜੇ ਇਹਨਾਂ ਦੇ ਪੋਲੀਟੀਕਲ ਕਮੈਂਟੇਟਰਸ ਆ ਉਹਨਾਂ ਦੇ ਦੁਆਰਾ ਜੋ ਬਿਆਨ ਦਿੱਤੇ ਗਏ ਜਾਂ ਟਵੀਟ ਕੀਤੇ ਗਏ ਆ, ਉਹ ਤੋਂ ਇਹ ਸਾਫ਼ ਸਪਸ਼ਟ ਆਉਂਦਾ ਆ ਵੀ ਇਹਨਾਂ ਨੇ ਤਾਂ ਜੀ 9/11 ਕਰਾਇਆ ਸੀਗਾ, ਇਹਨੂੰ ਹੁਣ ਤੁਸੀਂ ਨਿਊਯਾਰਕ ਸਿਟੀ ਦਾ ਮੇਅਰ ਬਣਾ ਰਹੇ ਆ। ਸੋ ਇਹ ਸੇਮ ਥਿੰਗ ਹੀ ਆ, ਉਹ ਭਾਵਨਾ ਜਿਹੜੀ ਇਸ ਟਾਈਮ ਆ ਉਹ ਉੱਭਰ ਕੇ ਬਾਹਰ ਆ ਰਹੀ ਹੈ। ਹਰਜੋਤ ਸਿੰਘ ਜੀ, ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ 'ਚ ਹੋਰ ਵੀ ਅਹਿਮ ਖਬਰਾਂ ਇਮੀਗ੍ਰੇਸ਼ਨ ਦੇ ਨਾਲ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀ, ਉਸ ਦੇ ਬਾਰੇ ਵੀ ਜਿਹੜੀਆਂ ਹੋਰ ਚਰਚਾਵਾਂ ਜਿਹੜੀਆਂ ਉਹ ਕਰਦੇ ਆ। ਕੈਨੇਡਾ ਤੋਂ ਵੀ ਜਿਹੜੀ ਉਹ ਖਬਰ ਆ ਰਹੀ ਹੈ, ਟ੍ਰੇਡ ਟਾਕ ਟੁੱਟਣ ਤੋਂ ਬਾਅਦ 'ਚ ਕੈਨੇਡਾ ਦੇ ਹੁਣ ਅਗਲਾ ਕਦਮ ਕੀ ਚੱਕਿਆ ਆ। ਸੋ ਉਹਦੇ ਬਾਰੇ ਕਰਾਂਗੇ ਆਪਾਂ ਚਰਚਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ। ਇਮੀਗ੍ਰੇਸ਼ਨ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ। FBI ਨੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਵਨ ਆਫ ਦਾ ਲਾਰਜੈਸਟ ਮੈਡੀਕੇਡ ਫਰਾਡ ਫੜਿਆ ਹੈਗਾ, ਜਿਹਦੇ ਵਿੱਚ 50 ਦੇ ਕਰੀਬ ਫੈਡਰਲ ਡਿਸਟ੍ਰਿਕਟਸ ਦੇ ਵਿੱਚ 324 ਡਿਫੈਂਡੈਂਟਸ, 96 ਮੈਡੀਕਲ ਪ੍ਰੋਫੈਸ਼ਨਲ ਜਿਨ੍ਹਾਂ ਦੇ ਵਿੱਚ ਡਾਕਟਰਸ ਹੈਗੇ ਆ, ਤੇ 245 ਮਿਲੀਅਨ ਡਾਲਰ। ਸੋ ਕਾਫੀ ਵੱਡਾ ਜਿਹੜਾ ਫਰਾਡ ਆ ਇਹ ਫੜਿਆ ਗਿਆ ਹੈ। ਜੋ ਬੋਨਜੀਨੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਪਬਲਿਕ ਫੰਡਸ ਦੀ ਜਿਹੜੀ ਚੋਰੀ ਆ, ਇਹ ਸਾਡੇ ਸਾਰਿਆਂ ਦੇ ਅਗੇਂਸਟ ਇੱਕ ਤਰ੍ਹਾਂ ਦੇ ਨਾਲ ਕ੍ਰਾਈਮ ਆ। ਤੇ ਜੇ ਤੁਸੀਂ ਪਬਲਿਕ ਦੇ ਮਨੀ ਨੂੰ ਚੋਰੀ ਕਰਦੇ ਆ, ਤੇ ਜਿਹੜੀ ਤੁਸੀਂ ਸਹੁੰ ਚੁੱਕੀ ਹੋਈ ਹੈਗੀ ਆ ਵੀ ਅਸੀਂ ਆਪਣੇ ਪ੍ਰੋਫੈਸ਼ਨ ਦੇ ਲਈ ਬਿਲਕੁਲ ਸਹੀ ਕੰਮ ਕਰਾਂਗੇ, ਉਹਦੇ ਅਗੇਂਸਟ ਆ। ਸੋ ਇਹ ਬ੍ਰੇਕਿੰਗ ਨਿਊਜ਼ ਆ ਰਹੀ ਹੈ ਘੰਟੇ ਕੁ ਪਹਿਲਾਂ ਦੀ, ਤੇ ਪ੍ਰੈਸ ਕਾਨਫਰੰਸ ਕਰ ਰਹੀ ਹੈ FBI ਵਾਲੇ ਵੀ। ਸਭ ਤੋਂ ਵੱਡਾ ਜਿਹੜਾ ਮੈਡੀਕੇਡ ਦਾ ਜਿਹੜਾ ਫਰਾਡ ਆ, ਜਿਹੜੇ ਡਾਕਟਰਸ ਜਿੱਦਾਂ ਝੂਠੀਆਂ ਹਾਜ਼ਰੀਆਂ ਵੀ ਹਾਂ ਜੀ ਸਾਡੇ ਪੇਸ਼ੈਂਟ ਆਇਆ ਸੀ, ਆਇਆ ਹੈ ਹੀ ਨਹੀਂ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੜਿਆ ਗਿਆ। ਲਾਰਜੈਸਟ ਕੋਆਰਡੀਨੇਟਡ ਹੈਲਥ ਕੇਅਰ ਫਰਾਡ ਐਫਰਟ, ਕਹਿੰਦੇ ਵੀ ਏਜੰਸੀ ਦੀ ਹਿਸਟਰੀ 'ਚ 324 ਜਾਣੇ, ਜਿੱਦਾਂ ਦੱਸਿਆ 14.6 ਬਿਲੀਅਨ ਡਾਲਰ ਦੇ ਜਿਹੜੇ ਫਾਲਸ ਕਲੇਮ ਆ ਉਹ ਇਸ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਬਣਾਏ ਸੀਗੇ। ਸੋ ਅੱਜ ਇਹ ਅਨਾਊਂਸ ਕੀਤਾ ਗਿਆ ਆ ਵੀ 324 ਜਾਣੇ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਡਿਫੈਂਡੈਂਟ ਨੇ, ਯਾਨੀ ਕਿ ਇਹਨਾਂ ਤੇ ਕਥਿਤ ਜਿਹੜੇ ਉਹ ਦੋਸ਼ ਨੇ ਹੈਲਥ ਕੇਅਰ ਫਰਾਡ ਸਕੀਮਸ ਦੇ, ਮੈਡੀਕੇਅਰ, ਮੈਡੀਕੇਡ ਤੇ ਹੋਰ ਹੈਲਥ ਕੇਅਰ ਪ੍ਰੋਗਰਾਮਸ ਦੇ ਵਿੱਚ। ਤੇ ਕਹਿੰਦੇ ਵੀ ਫੈਕਟ ਇਹ ਆ ਵੀ ਇਹ ਪੋਸੀਬਲ ਆ ਵੀ ਤੁਸੀਂ 15 ਬਿਲੀਅਨ ਡਾਲਰ ਇਸ ਤਰੀਕੇ ਦੇ ਨਾਲ ਤੁਸੀਂ ਲੈ ਜਾਓ। ਇਹ ਟੋਟਲੀ ਕਹਿੰਦੇ ਸ਼ੇਮਫੁਲ ਆ। ਜਿਹੜੇ ਡਾਕਟਰ ਮਹਿਮਤ ਔਜ਼ ਨੇ, ਉਹ ਵੀ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਮੈਡੀਕੇਅਰ, ਮੈਡੀਕੇਡ ਦੇ ਪ੍ਰੋਗਰਾਮਸ ਦੀ ਨਿਗਰਾਨੀ ਦੇ ਲਈ ਜਿਹੜਾ ਉਹ ਲਾਇਆ ਗਿਆ ਆ। ਸੋ ਕਹਿੰਦੇ ਵੀ ਆਰਗੇਨਾਈਜ਼ਡ ਸਿੰਡੀਕੇਟਸ ਇਹ ਅਮਰੀਕਾ ਨੂੰ ਲਗਾਤਾਰ ਹਰਟ ਜਿਹੜਾ ਉਹ ਕਰ ਰਹੇ ਹੈਗੇ ਆ। ਇਸ ਟਾਈਮ ਜਿਹੜਾ ਸਭ ਤੋਂ ਵੱਡਾ ਕਹਿੰਦੇ ਵੀ ਟਾਰਗੇਟ ਫਰਾਡਸਟਰ ਦਾ ਇਹ ਹੈਗਾ, ਕਿਉਂਕਿ 1.7 ਟ੍ਰਿਲੀਅਨ ਡਾਲਰ ਦੀਆਂ ਡਿਸਬਰਸਮੈਂਟਸ ਕਰਦੀ ਹੈ ਇਹ ਜਿਹੜੀ ਏਜੰਸੀ। ਸੋ ਉਹਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਨੇ ਤਕਰੀਬਨ 15 ਬਿਲੀਅਨ ਡਾਲਰ ਦਾ ਜਿਹੜਾ ਰਗੜਾ ਲਾਇਆ, ਜਿਹੜਾ ਹੁਣ ਇਹ ਫੜ ਹੋਇਆ ਆ। ਸੋ ਬੜੇ ਵੱਡੇ ਛੋਟੇ ਨਾ ਕਈ ਜਿਹੜੇ ਹਰਜੋਤ ਸਿੰਘ ਜੀ ਲੋਕ ਇਸ ਦੇ ਵਿੱਚ ਖਾਸੇ ਜਿਹੜੇ ਉਹ ਫਸਨੇ ਨੇ ਜੀ। ਅਗਲੀ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਸਾਂਝੀਆਂ ਕਰਦੇ ਹਾਂ। ਨਿਊਯਾਰਕ ਟਾਈਮਜ਼ ਨੇ ਅੱਜ ਇੱਕ ਆਰਟੀਕਲ ਛਾਪਿਆ ਜਿਹਦਾ ਹੈਡਿੰਗ ਉਹਨੇ ਰੱਖਿਆ ਕੰਪਲੀਟਲੀ ਡਿਸਟਰਪਟਡ, ਫੀਅਰ ਅਪੈਂਡਸ ਲਾਈਫ ਫॉर ਲਟੀਨੋਜ਼ ਇਨ LA। ਸੋ ਭਈ ਲਾਸ ਐਂਜਲਸ ਦੇ ਵਿੱਚ ਜਿਹੜਾ ਡਰ ਵਾਲਾ ਮਾਹੌਲ ਆ ਉਹ ਖਾਸ ਕਰਕੇ ਲਟੀਨੋ ਮੂਲ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਆ। ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਵੀ ਤੁਹਾਡਾ ਕਲਰ ਦੇਖ ਕੇ ਤੁਹਾਨੂੰ ਅਰੈਸਟ ਕੀਤਾ ਜਾ ਰਿਹਾ, ਜਦੋਂ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿ ਰਹੀ ਆ ਨਹੀਂ, ਪਰ ਮੋਸਟਲੀ ਜਿਹੜੇ ਲੋਕ ਅਰੈਸਟ ਕੀਤੇ ਗਏ ਆ ਉਹ ਆਪਾਂ ਦੇਖ ਰਹੇ ਹੈਗੇ ਆ। ਸੋ ਕਾਫੀ ਲੰਮਾ ਆਰਟੀਕਲ ਆ, ਥੋੜਾ ਜਿਹਾ ਆਪਾਂ ਉਹ ਡਿਸਕਸ ਕਰਦੇ ਆ ਵੀ ਕਹਿੰਦੇ ਇੰਨਾ ਡਰ ਵਾਲਾ ਮਾਹੌਲ ਆ ਲਾਸ ਐਂਜਲਸ ਦੇ ਵਿੱਚ, ਖਾਸ ਕਰਕੇ ਲਟੀਨੋ ਜੋ ਸਪੈਨਿਸ਼ ਮੂਲ ਦੇ ਲੋਕ ਆ। ਬੱਸ ਰਾਈਡਰਸ਼ਿਪ ਜਿਹੜੀ ਬਹੁਤ ਜ਼ਿਆਦਾ ਡ੍ਰੌਪ ਹੋ ਗਈ ਹੈਗੀ ਆ। ਟਾਕੋ ਟਰੱਕਸ, ਫਰੂਟ ਸਟੈਂਡਸ, ਉੱਥੇ ਤੁਹਾਨੂੰ ਬੰਦੇ ਖੜੇ ਨਹੀਂ ਨਜ਼ਰ ਆਉਂਦੇ ਜਿੱਥੇ ਕਿ ਲਾਈਨਾਂ ਲੱਗੀਆਂ ਹੁੰਦੀਆਂ ਸੀਗੀਆਂ। ਸੋ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਆ ਇਹਦੇ ਤੇ ਪੈ ਰਿਹਾ। ਜਿਹੜੇ ਲੋਕ ਹੈਗੇ ਆ ਉਹ ਕਹਿੰਦੇ ਵੀ ਜਿਹੜੇ ਸਿਟੀਜ਼ਨ ਵੀ ਆ ਉਹ ਆਪਣੇ ਪਾਸਪੋਰਟ ਜੇਬਾਂ 'ਚ ਪਾ ਕੇ ਘੁੰਮ ਰਹੇ ਹੈਗੇ ਆ। ਜਿਹੜੇ ਅਨਡਾਕੂਮੈਂਟਡ ਆ ਜਾਂ ਹੋਰ ਹੈਗੇ ਆ ਪੋਲੀਟੀਕਲ ਅਸਾਈਲਮ ਤੇ ਜਾਂ ਹੋਰ, ਉਹ ਕਹਿੰਦੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਹੈਗੇ। ਸੋ ਪਿਛਲੇ ਸਮੇਂ ਦੇ ਦੌਰਾਨ 2 ਦਰਜਨ ਤੋਂ ਵੱਧ ਰੇਡਸ ਪਈਆਂ ਹੈਗੀਆਂ ਲਾਸ ਐਂਜਲਸ ਏਰੀਏ ਦੇ ਵਿੱਚ। ਤੇ ਮਾਰਕ ਗੋਨਜ਼ਾਲਸ ਹੈਗੇ ਸਟੇਟ ਲਾ ਮੇਕਰ, ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਕਹਿੰਦੇ ਇਹ ਭਈ ਡਾਊਨਟਾਊਨ ਜੋ ਲਾਸ ਐਂਜਲਸ ਵਾਲਾ ਏਰੀਆ ਤੇ ਸਿਟੀ ਆਫ ਮੌਂਟੇਬੈਲੋ ਆ, ਮੈਜੋਰਟੀ 'ਚ ਕਹਿੰਦਾ ਸਪੈਨਿਸ਼ ਮੂਲ ਦੇ ਵਰਕਿੰਗ ਕਲਾਸ ਲੋਕ ਰਹਿੰਦੇ ਹੈਗੇ ਆ। ਤੇ ਐਵਰੀ ਡੇ ਜਿਹੜੀ ਨਾਰਮਲ ਲਾਈਫ ਆ ਉਹ ਡਿਸਟਰਪਟ ਹੋ ਗਈ ਆ। ਹੋਮ ਡਿਪੂ ਦੇ ਬਾਹਰ ਕਹਿੰਦੇ ਭਈ ਰੌਣਕਾਂ ਲੱਗੀਆਂ ਹੁੰਦੀਆਂ ਸੀਗੀਆਂ, ਹੁਣ ਤੁਹਾਨੂੰ ਉੱਥੇ ਬੰਦੇ ਨਹੀਂ ਲੱਭਦੇ ਹੈਗੇ। ਬਹੁਤ ਸਾਰੀਆਂ ਫੋਟੋਜ਼ ਨਿਊਯਾਰਕ ਟਾਈਮਜ਼ ਨੇ ਕਾਫੀ ਰਿਸਰਚ ਕਰਕੇ ਛਾਪੀ ਆ। ਜੇਸਨ ਟਾਕੋ ਈਸਟ ਲਾਸ ਐਂਜਲਸ, ਉਹਨੇ ਦਿਖਾਲੇ ਵੀ ਟੇਬਲ ਸਾਰੇ ਖਾਲੀ ਆ, ਕੋਈ ਉੱਥੇ ਖੜਾ ਨਹੀਂ ਹੈਗਾ। ਬੱਸਾਂ ਦੇ ਵਿੱਚ 4-4 5-5 ਬੰਦੇ ਆ, ਜਿਹਦੇ ਵਿੱਚ 70 80 50 ਤੱਕ ਦੀਆਂ ਜਿਹੜੀਆਂ ਸਵਾਰੀਆਂ ਜਾਂਦੀਆਂ ਸੀਗੀਆਂ।
2000 ਤੋਂ ਬਾਅਦ ਇਮੀਗ੍ਰੈਂਟ ਲਾਸ ਐਂਜਲਸ ਦਾ ਜੋ ਏਰੀਆ ਆ ਉੱਥੇ ਅਰੈਸਟ ਹੋ ਚੁੱਕੇ ਆ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ। ਤੇ ਜੂਨ 6 ਤੋਂ ਏਜੰਟਸ ਤੇ ਬਹੁਤ ਸਾਰੀਆਂ ਹੋਰ ਫੈਡਰਲ ਏਜੰਸੀਜ਼ ਨੇ ਇਹ ਲੋਕਾਂ ਨੂੰ ਅਰੈਸਟ ਕੀਤਾ। ਸੋ ਇਹ ਪੂਰੇ ਸਾਲ ਦੀ ਗੱਲ ਨਹੀਂ ਕਰ ਰਿਹਾ ਮੈਂ, ਜੂਨ 6 ਤੋਂ ਲੈ ਕੇ ਜੂਨ 30 ਤੱਕ, ਜਦੋਂ ਤੱਕ ਉਹਨੇ ਆਰਟੀਕਲ ਛਾਪਿਆ 2000 ਤੋਂ ਬਾਅਦ ਲੋਕ ਕੱਲੇ ਲਾਸ ਐਂਜਲਸ 'ਚ ਜੋ ਅਰੈਸਟ ਹੋ ਚੁੱਕੇ ਹੈਗੇ ਆ। ਉਹਨਾਂ 'ਚ ਕਈ ਸਿਟੀਜ਼ਨ ਵੀ ਆਪਾਂ ਤੁਹਾਡੇ ਨਾਲ ਸਟੋਰੀਆਂ ਸਾਂਝੀਆਂ ਕਰਦੇ ਰਹੇ ਆ। ਸੋ ਰੇਸ਼ੀਅਲ ਪ੍ਰੋਫਾਈਲਿੰਗ ਕਹਿ ਰਹੇ ਆ ਵੀ ਹਿਸਪੈਨਿਕ ਮੂਲ ਦੇ ਲੋਕਾਂ ਦੀ, ਜਾਂ ਜਿਨ੍ਹਾਂ ਦਾ ਕਲਰ ਸਾਡੇ ਵਰਗਾ ਉਹਨਾਂ ਦੀ ਹੋ ਰਹੀ ਹੈਗੀ ਆ। ਪਰ ਟ੍ਰੀਸ਼ੀਆ ਮੈਕਲੌਫਲਿਨ ਜੋ ਆ ਸਪੋਕਸਵੂਮਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ, ਉਹ ਕਹਿੰਦੇ ਵੀ ਨਹੀਂ, ਇਹ ਕਲੇਮ ਝੂਠੇ ਆ, ਅਸੀਂ ਇਦਾਂ ਕਿਸੇ ਦੀ ਨਹੀਂ ਕਰ ਰਹੇ ਹੈਗੇ। ਪਰ ਜੋ ਫਿਗਰਸ ਆ ਰਹੇ ਆ ਉਹ ਤੁਹਾਡੇ ਸਾਹਮਣੇ ਹੈਗੇ ਆ। ਸਕੂਲਾਂ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਜਾਣੋਂ ਹਟ ਗਏ ਆ, ਜਿਨ੍ਹਾਂ ਦੀ ਕੋਈ ਨਾ ਕੋਈ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ ਆ। ਜੀ। ਸਟੇਟ ਸੈਨੇਟਰ ਸਾਸ਼ਾ ਪਰੇਜ਼ ਜੋ ਯੂਐਸਏ ਦੇ ਵਿੱਚ ਬੋਰਨ ਆ, ਤੇ ਉਹ ਕਹਿੰਦੀ ਵੀ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਆ ਵੀ ਪਾਸਪੋਰਟ ਆਪਣੀ ਜੇਬ ਦੇ ਵਿੱਚ ਪਾ ਕੇ ਜਾਇਆ ਕਰ, ਵੀ ਪਤਾ ਨਹੀਂ ਕਿਹੜੇ ਵੇਲੇ ਤੁਹਾਨੂੰ ਵੀ ਕੋਈ ਜਿਹੜਾ ਅਰੈਸਟ ਕਰ ਸਕਦਾ ਹੈਗਾ। ਜੀ, ਦੇਖੋ ਸਟੇਟ ਸੈਨੇਟਰ ਆ, ਉਹਨੂੰ ਵੀ ਇਹ ਕਰਨਾ ਪੈ ਰਿਹਾ। ਇੱਕ 29 ਸਾਲਾਂ ਦਾ ਮੌਂਟੇਬੈਲੋ ਦਾ ਬਾਰਡਰ ਪੈਟਰੋਲ ਏਜੰਟ, ਇੱਕ 29 ਸਾਲਾਂ ਦੇ ਹਿਸਪੈਨਿਕ ਮੂਲ ਦਾ ਬੰਦਾ ਆ, ਪਰ ਉਹ ਯੂਐਸ ਸਿਟੀਜ਼ਨ ਆ। ਕਹਿੰਦੇ ਵੀ ਉਹਨੂੰ ਸਵਾਲ ਪੁੱਛ ਰਿਹਾ ਵੀ ਤੂੰ ਕਿਹੜੇ ਹਸਪਤਾਲ ਜੰਮਿਆ ਸੀ ਭਾਈ। ਇਦਾਂ ਦੇ ਸਵਾਲਾਂ ਦਾ ਜਿਹੜਾ ਸਾਹਮਣਾ ਆ ਉਹ ਇਸ ਟਾਈਮ ਲੋਕਾਂ ਨੂੰ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਕਹਿੰਦੇ ਵੀ ਓਵਰਆਲ ਐਲਏ ਦਾ ਜਿਹੜਾ ਆਮ ਜੀਵਨ ਆ, ਇਹਨਾਂ ਲੋਕਾਂ ਦੇ ਲਈ ਖਾਸ ਕਰਕੇ ਆਈਸ ਦੀਆਂ ਜਿਹੜੀਆਂ ਰੇਡਸ ਆ ਉਸ ਨੂੰ ਲੈ ਕੇ, ਐਨਫੋਰਸਮੈਂਟ ਨੂੰ ਜਿਹੜਾ ਉਹ ਲੈ ਕੇ ਆ, ਉਹ ਜਿਹੜਾ ਉਹ ਬਹੁਤ ਜ਼ਿਆਦਾ ਡਰ ਵਾਲਾ ਮਾਹੌਲ ਬਣ ਚੁੱਕਾ ਆ। ਐਲਏ ਕਾਉਂਟੀ ਦੀ ਪਬਲਿਕ ਟ੍ਰਾਂਜ਼ਿਟ 10 ਤੋਂ 15% ਰਾਈਡਰਸ਼ਿਪ ਉਹ ਲੂਜ਼ ਜਿਹੜੀ ਉਹ ਕਰ ਚੁੱਕੀ ਆ। ਹੈਕਟਰ ਮਾਤਾ 22 ਸਾਲਾਂ ਦਾ, ਇਹ ਅਮਰੀਕਨ ਸਿਟੀਜ਼ਨ ਆ, ਪਰ ਬੱਸ ਲੈਣ ਤੋਂ ਜਿਹੜਾ ਉਹ ਡਰਦਾ। ਕਹਿੰਦਾ ਵੀ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਇਸ ਟਾਈਮ ਉਹਨਾਂ ਨੇ ਕਹਿਰ ਢਾਇਆ ਪਿਆ ਆ, ਤੇ ਕਹਿੰਦਾ ਵੀ ਮੈਂ ਬਰਾਊਨ ਕਲਰ ਦਾ, ਤੇ ਮੈਨੂੰ ਪਤਾ ਵੀ ਮੇਰਾ ਨੰਬਰ ਉਹਨਾਂ ਨੇ ਕਿਸੇ ਦਿਨ ਲਾ ਦੇਣਾ ਹੈਗਾ ਆ। ਸੋ ਟੌਡ ਲਾਇਨਸ ਜਿਹੜੇ ਐਕਟਿੰਗ ਡਾਇਰੈਕਟਰ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ, ਉਹਨਾਂ ਨੇ ਪੋਲੀਟੀਸ਼ੀਅਨਸ ਦੇ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਵੀ ਏਜੰਸੀ ਦੇ ਉਲਟ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਲੈ ਕੇ ਜਾਣਬੁੱਝ ਕੇ ਜਿਹੜਾ ਉਹ ਡਰ ਫੈਲਾ ਰਹੇ ਆ। ਕਹਿੰਦੇ ਵੀ ਜਿਹੜੀਆਂ ਲਾ ਐਨਫੋਰਸਮੈਂਟ ਮਿਸ਼ਨ ਆ, 6 ਜੂਨ ਵਰਗੇ ਜਿਹੜੇ ਇਨਸੀਡੈਂਟ ਦੁਬਾਰਾ ਨਾ ਵਾਪਰਨ, ਮੇਹੈਮ ਕੇਓਸ ਜਿਹੜਾ ਉਹ ਨਾ ਹੋਵੇ। ਕਹਿੰਦੇ ਵੀ ਇਹੀ ਜਿਹੜਾ ਸਾਡਾ ਮੇਨ ਮੁੱਖ ਮਕਸਦ ਹੈਗਾ ਆ। ਕਹਿੰਦੇ ਵੀ ਜਿਹੜੇ ਆਈਸ ਦੇ ਕੰਮ ਕਰਨ ਵਾਲੇ ਮੈਨ ਐਂਡ ਵੂਮਨ ਆ, ਉਹ ਟੇਂਟ ਜਿਹੜੇ ਉਹ ਕਿਤੇ ਜਿਹੜੇ ਉਹ ਜਾ ਰਹੇ ਆ, ਜਦ ਕਿ ਉਹ ਐਕਚੁਅਲ ਲਾ ਐਨਫੋਰਸਮੈਂਟ ਦੇ ਮਿਸ਼ਨ ਆ ਉਸ ਦਾ ਕੰਮ ਜਿਹੜਾ ਉਹ ਕਰ ਰਹੇ ਆ। ਪਰ ਆਮ ਲੋਕਾਂ ਦੇ ਵਿੱਚ ਜਿਹੜੀ ਭਾਵਨਾ ਹੈ ਉਹ ਟੋਟਲੀ ਇਸ ਟਾਈਮ ਉਲਟ ਜਿਹੜੀ ਉਹ ਚੱਲ ਰਹੀ ਆ। ਲੋਕਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਜਿਹੜਾ ਡਰ ਦੇ ਮਾਹੌਲ ਦੇ ਵਿੱਚ ਅਸਿਮੀਲੇਸ਼ਨ ਹੋਣ ਦਾ ਖਤਰਾ ਜਿਹੜਾ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਰਹਿੰਦਾ ਆ। ਸੋ ਲੋਕ ਇੱਕ ਦੂਜੇ ਨੂੰ ਇਹ ਕਹਿਣ ਲੱਗ ਜਾਂਦੇ ਆ ਵੀ ਨਹੀਂ ਨਹੀਂ, ਤੁਸੀਂ ਇਸੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲੋ, ਜਿੱਦਾਂ ਉਹ ਕਹਿੰਦੇ ਉਹ ਕਰੋ। ਗਲਤ ਨੂੰ ਗਲਤ ਕਹਿਣ ਤੋਂ ਵੀ ਜਿਹੜਾ ਉਹ ਹੁਣ ਲੋਕ ਗੁਰੇਜ਼ ਕਰ ਰਹੇ ਆ, ਡਰ ਰਹੇ ਆ ਵੀ ਕਿਤੇ ਉਹ ਗਲਤ ਨੂੰ ਗਲਤ ਕਹਿਣ ਕਰਕੇ ਕਿਤੇ ਉਹਨਾਂ ਦਾ ਨੰਬਰ ਜਿਹੜਾ ਉਹ ਨਾ ਲੱਗ ਜਾਵੇ। ਅਮਰੀਕਾ ਇੰਟੀਗ੍ਰੇਸ਼ਨ ਦਾ ਇੱਕ ਮੁਲਕ ਆ, ਅਸਿਮੀਲੇਸ਼ਨ ਦਾ ਮੁਲਕ ਜਿਹੜਾ ਉਹ ਨਹੀਂ ਆ। ਸੋ ਆਪਾਂ ਨੂੰ ਇਹ ਭਾਵਨਾ ਨੂੰ ਜਿਹੜਾ ਉਹ ਜ਼ਰੂਰ ਸਮਝਣਾ ਜਿਹੜਾ ਉਹ ਚਾਹੀਦਾ ਆ। ਕ੍ਰਿਮੀਨਲਸ ਨੂੰ ਕੱਢਣ ਦੀ ਆੜ ਦੇ ਵਿੱਚ ਆਮ ਲੋਕਾਂ ਦੇ, ਆਮ ਪਰਿਵਾਰਾਂ ਦੇ ਲੋਕਾਂ ਦੇ ਜਿਹੜੇ ਜੀਵਨ ਦੇ ਉੱਤੇ ਇੰਨਾ ਭੈੜਾ ਅਸਰ ਪਊਗਾ, ਇਹ ਕਿਸੇ ਨੇ ਜਿਹੜਾ ਉਹ ਸੋਚਿਆ ਸ਼ਾਇਦ ਨਹੀਂ ਸੀ। ਪਰ ਹਾਂ, ਕਈ ਲੋਕ ਪਹਿਲਾਂ ਰੌਲਾ ਪਾਉਂਦੇ ਰਹੇ ਸੀਗੇ ਵੀ ਅਜੇ ਦੇਖਿਓ ਅੱਗੇ ਹੋਣਾ ਜਿਹੜਾ ਉਹ ਕੀ ਆ। ਉਹ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ, ਪਰ ਗਲਤ ਨੂੰ ਗਲਤ ਜਿਹੜਾ ਉਹ ਜ਼ਰੂਰ ਕਹਿੰਦੇ ਰਹਿਣਾ ਜਿਹੜਾ ਉਹ ਚਾਹੀਦਾ ਆ। ਹਾਂ, ਆਪਣੀਆਂ ਚੀਜ਼ਾਂ ਨੂੰ ਛੱਡ ਦਈਏ, ਉਹ ਚੀਜ਼ ਜਿਹੜੀ ਉਹ ਚੰਗੀ ਨਹੀਂ। ਆਪਣੀ ਪੋਜ਼ਿਟਿਵ ਚੀਜ਼ ਰੱਖੋ, ਚੀਜ਼ ਜਿਹੜੀ ਚੰਗੀ ਆ ਉਹ ਚੀਜ਼ਾਂ ਨੂੰ ਰੱਖੋ, ਅਪਣਾ ਕੇ ਰੱਖੋ, ਤੇ ਜਿਹੜੇ ਇਥੋਂ ਦੀਆਂ ਪੋਜ਼ਿਟਿਵ ਚੀਜ਼ਾਂ ਆ ਉਹਨਾਂ ਨੂੰ ਅਪਣਾਓ, ਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਆ। ਸੋ ਅਸਿਮੀਲੇਸ਼ਨ ਦਾ ਖਤਰਾ ਜਿਹੜਾ ਜ਼ਰੂਰ ਹਰਜੋਤ ਸਿੰਘ ਜੀ ਇਸ ਟਾਈਮ ਮੰਡਰਾ ਰਿਹਾ ਆ ਜੀ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਕਿ ਲਾਸ ਐਂਜਲਸ ਦੇ ਆਲੇ ਦੁਆਲੇ ਜਾਂ ਲਾਸ ਐਂਜਲਸ ਡਾਊਨਟਾਊਨ ਦੇ ਵਿੱਚ ਕੋਵਿਡ ਸਟਾਈਲ ਸ਼ਟਡਾਊਨ ਆ। ਜਿੱਦਾਂ ਕੋਵਿਡ ਦੇ ਵੇਲੇ ਲੋਕ ਨਹੀਂ ਦਿਸਦੇ ਸੀ, ਉਹ ਸਿਚੁਏਸ਼ਨ ਹੋਈ ਆ, ਜਿੱਥੇ ਖਾਸ ਕਰਕੇ ਸਪੈਨਿਸ਼ ਮੂਲ ਦੇ ਲੋਕਾਂ ਦੇ ਬਿਜ਼ਨਸ ਜਾਂ ਚਹਿਲ ਪਹਿਲ ਹੁੰਦੀ ਸੀ, ਜਾਂ ਹੋਮ ਡਿਪੋਜ਼ ਵਗੈਰਾ ਇਦਾਂ। ਗ੍ਰੈਗਰੀ ਬੋਵੀਨੋ ਜੋ ਹੈਡ ਆਫ ਬਾਰਡਰ ਪੈਟਰੋਲ ਐਲ ਸੈਂਟਰੋ ਰੀਜਨ ਦੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਇਹ ਕੰਮ ਕਰਨਾ ਹੀ ਆ। ਕਹਿੰਦੇ ਵੀ ਮਿਲੀਅਨਸ ਆਫ ਇਲੀਗਲ ਏਲੀਅਨਸ ਅਮਰੀਕਾ ਦੇ ਵਿੱਚ ਆਏ ਆ ਪਿਛਲੇ ਸਾਲਾਂ 'ਚ,
ਤੇ ਅਸੀਂ ਹਰ ਇੱਕ ਨੂੰ ਜਿਹੜਾ ਆ ਬਾਹਰ ਕੱਢਾਂਗੇ। ਇਹ ਸਟੇਟਮੈਂਟ ਤੋਂ ਬਾਅਦ ਥੋੜੇ ਦਿਨਾਂ ਬਾਅਦ ਮਿਸਟਰ ਬੋਬੀਨੋ ਨੂੰ ਜੋ ਆ ਲਾਸ ਐਂਜਲਸ ਏਰੀਏ ਦਾ ਇੰਚਾਰਜ ਬਣਾ ਦਿੱਤਾ ਗਿਆ ਬਿਲਕੁਲ ਹੈਗਾ। ਜੀ। ਇਹ ਕ੍ਰਿਸਟੀ ਨੋਇਮ ਨੇ ਉਹਨਾਂ ਨੂੰ ਜਿਹੜਾ ਇੰਚਾਰਜ ਬਣਾਇਆ। ਹੁਣ ਕੱਲਾ ਇਹ ਸਟੋਰਾਂ ਤੇ ਹੋਮ ਡੀਪੂ, ਟਾਕੋ ਬੈਲ ਜਾਂ ਉੱਥੇ ਨਹੀਂ ਹੈ, ਚਰਚਸ ਦੇ ਵਿੱਚ ਵੀ ਜਿਹੜੇ ਆਈਸ ਵਾਲੇ ਲੋਕ ਆ ਉਹ ਪਹੁੰਚਣੇ ਸ਼ੁਰੂ ਹੋ ਗਏ ਹੈਗੇ ਆ। ਸੋ ਹਰ ਪਾਸੇ ਬਹੁਤ ਡਰ ਵਾਲਾ ਮਾਹੌਲ ਆ। ਇਸ ਆਰਟੀਕਲ ਚ ਅੱਗੇ ਜਾ ਕੇ ਉਹ ਲਿਖਦੇ, ਇੱਕ ਬੀਬੀ ਦਾ ਨਾਮ ਨਹੀਂ ਦੱਸਿਆ, ਵੀ ਮੇਰੇ ਬੱਚੀ ਨੇ ਗ੍ਰੈਜੂਏਟ ਹੋਣਾ ਸੀ ਹਾਈ ਸਕੂਲ ਤੇ ਮੈਂ ਡਰਦੀ ਨਹੀਂ ਗਈ ਕਿਉਂਕਿ 20 ਸਾਲਾਂ ਤੋਂ ਉੱਥੇ ਰਹਿ ਰਹੀ ਹੈਗੀ ਆ, ਐਜ਼ ਏ ਨੈਨੀ ਕੰਮ ਕਰ ਰਹੀ ਆ, ਵੀ ਮੈਂ ਗ੍ਰੈਜੂਏਸ਼ਨ ਦੇ ਉੱਤੇ ਆਪਣੀ ਜਿਹੜੀ ਡਾਟਰ ਆ ਉਹ ਤੇ ਡਰਦੀ ਨਹੀਂ ਗਈ ਵੀ ਕਿਤੇ ਆਈਸ ਵਾਲੇ ਜਿਹੜੇ ਆ ਮੈਨੂੰ ਅਰੈਸਟ ਨਾ ਕਰ ਲੈਣ। ਸੋ 4th ਆਫ ਜੁਲਾਈ ਤੇ ਹਰਜੋਤ ਸਿੰਘ ਜੀ ਜਿਹੜੇ ਡਾਊਨਟਾਊਨ ਦੇ ਵਿੱਚ ਸਪੈਸ਼ਲ ਸੈਲੀਬ੍ਰੇਸ਼ਨ ਰੱਖੀ ਜਿਹੜੀ ਉਹ ਗਈ ਸੀ, ਇਹ ਉਹ ਇਲਾਕੇ ਦੇ ਵਿੱਚ ਜਿੱਥੇ 96% ਲਟੀਨੋ ਲੋਕ ਰਹਿੰਦੇ ਆ। ਉਹਨਾਂ ਨੇ ਉਹ ਸੈਲੀਬ੍ਰੇਸ਼ਨ ਕੈਂਸਲ ਕਰ ਦਿੱਤੀ ਇਸ ਡਰ ਤੋਂ ਵੀ ਉੱਥੇ ਆਈਸ ਦੀ ਰੇਡ ਜਿਹੜੀ ਉਹ ਨਾ ਜਿਹੜੀ ਉਹ ਪੈ ਜਾਵੇ। ਜਿਹੜੇ ਪੈਸਾਡੀਨਾ ਦੇ ਵਿੱਚ ਅਫੀਸ਼ੀਅਲਸ ਆ ਉਹਨਾਂ ਨੇ ਸਵਿਮ ਲੈਸਨਸ ਜਿਹੜੇ ਉਹ ਕੈਂਸਲ ਕਰ ਦਿੱਤੇ ਕਿਉਂਕਿ ਇਹ ਰਿਪੋਰਟਸ ਆਈਆਂ ਵੀ ਉਸ ਇਲਾਕੇ 'ਚ ਫੈਡਰਲ ਏਜੰਟ ਘੁੰਮ ਰਹੇ ਸੀ। ਡੋਜਰਸ ਦੇ ਸਟੇਡੀਅਮ ਦੇ ਬਾਹਰ ਜਿਹੜੇ ਉਸ ਦੇ ਵਿੱਚ ਰੌਲਾ ਪਿਆ ਸੀ, ਐਲਏ ਡੋਜਰਸ ਨੇ ਵੀ ਜਿਹੜਾ ਉਹ ਪਾਇਆ ਸੀਗਾ ਵੀ ਆਈਸ ਵਾਲੇ ਜਿਹੜੇ ਹਿਸਾਬ ਦੇ ਨਾਲ ਵੈਲਕਮ ਨਹੀਂ। ਆਈਸ ਨੇ ਕਿਹਾ ਝੂਠ ਆ ਤੇ ਪਰ ਲੋਕਾਂ ਨੇ ਫੋਟੋਆਂ ਜਿਹੜੀਆਂ ਉਹ ਦਿਖਾ ਦਿੱਤੀਆਂ ਵੀ ਕਿਸ ਤਰੀਕੇ ਦੇ ਨਾਲ ਐਲਏ ਡੋਜਰਸ ਦੇ ਪਾਰਕਿੰਗ ਲੋਟ ਦੇ ਵਿੱਚ ਆਈਸ ਵਾਲੇ ਜਿਹੜੇ ਉਹ ਖੜੇ ਸੀ। ਸਭ ਤੋਂ ਖਤਰਨਾਕ ਸਿਚੁਏਸ਼ਨ ਇਹ ਹਰਜੋਤ ਸਿੰਘ ਜੀ ਬਣੀ ਆ ਵੀ ਆਈਸ ਵਾਲੇ ਜਿਹੜੇ ਏਜੰਟ ਆ ਉਹ ਆਪਣੇ ਆਪ ਦੀ ਸ਼ਨਾਖਤ ਨਹੀਂ ਕਰਦੇ, ਉਹ ਦੱਸਦੇ ਨਹੀਂ ਉਹ ਕੌਣ ਆ। ਇਹ ਇਸ ਟਾਈਮ ਬਹੁਤ ਰੌਲਾ ਪਿਆ ਆ ਵੀ ਇਹ ਵਾਕਿਆ ਹੀ ਆਈਸ ਦੇ ਏਜੰਟ ਆ ਜਾਂ ਬਾਉਂਟੀ ਹੰਟਰਸ ਆ, ਵੀ ਜਿਨ੍ਹਾਂ ਨੂੰ ਇੱਕ ਇੱਕ ਬੰਦਾ ਫੜਨ ਦੇ ਲਈ ਜਿਹੜੀ ਕਿੰਨੀ ਰਾਸ਼ੀ ਜਿਹੜੀ ਉਹ ਮਿਲਦੀ ਆ। ਸੋ ਉਹਨਾਂ ਦੇ ਲਈ ਉਹ ਇਨਸਾਨ ਨਹੀਂ, ਉਹ ਇੱਕ ਨੰਬਰ ਆ ਜਿਸ ਨੂੰ ਉਹ ਵਧਾਉਣਾ ਚਾਹੁੰਦੇ ਆ ਤੇ ਆਪਣੀ ਇਨਕਮ ਦੇ ਵਿੱਚ ਜਿਹੜਾ ਉਹ ਵਾਧਾ ਇਸ ਦੇ ਜ਼ਰੀਏ ਉਹ ਕਰ ਸਕਦੇ ਆ। ਸੋ ਤਾਂ ਹੀ ਜਿਹੜੇ ਇੱਕ ਇਨਸਾਨੀ ਟੱਚ ਆ, ਇਨਸਾਨੀਅਤ ਦੀ ਜਿਹੜੀ ਚੀਜ਼ ਆ ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਗਾਇਬ ਜਿਹੜੀ ਉਹ ਨਜ਼ਰ ਆ ਰਹੀ ਆ। ਹਰ ਇੱਕ ਨੂੰ ਉਹ ਆંકੜਿਆਂ ਦੇ ਉੱਤੇ ਜਿੱਦਾਂ ਕੋਟਾ ਪੂਰਾ ਕਰਨ ਵਾਲੀ ਜਿਹੜੀ ਗੱਲ ਆ ਉਹ ਉਸ ਚੀਜ਼ ਦੇ ਵਿੱਚ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਹੈਗੀ ਆ। ਇੱਕ ਜਿਹੜੀ ਚੀਜ਼ ਬਹੁਤ ਸਾਰੇ ਲੋਕ ਉਦਾਹਰਨ ਦੇ ਕੇ ਜਿਹੜੇ ਉਹ ਕਹਿ ਰਹੇ ਆ, ਕਹਿੰਦੇ ਵੀ ਜਦੋਂ ਕੋਈ ਆਈਸ ਵਾਲਾ ਏਜੰਟ ਜੋ ਆਪਣੇ ਆਪ ਨੂੰ ਕਹਿੰਦਾ ਆ ਵੀ ਮੈਂ ਆਈਸ ਦਾ ਏਜੰਟ ਆ ਪਰ ਕੋਈ ਸ਼ਨਾਖਤ ਨਹੀਂ ਦਿਖਾਉਂਦਾ, ਨਾ ਉਹਦਾ ਬੈਜ ਨੰਬਰ ਨਾ ਉਹਦੀ ਫੋਟੋ ਦਿਸਦੀ ਆ, ਤਾਂ ਕਹਿੰਦੇ ਵੀ ਤੁਸੀਂ ਆਪਣੇ ਲੋਕਲ ਸ਼ੈਰਿਫ ਡਿਪਾਰਟਮੈਂਟ ਨੂੰ ਕਾਲ ਕਰਕੇ ਕਰੋ ਵੀ ਭਾਈ ਮੈਨੂੰ ਕੋਈ ਕਿਡਨੈਪ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਤੇ ਸ਼ਾਇਦ ਉਹ ਤੁਹਾਡੀ ਇਸ ਦੇ ਵਿੱਚ ਮਦਦ ਜਿਹੜੀ ਉਹ ਕਰ ਸਕਦੇ ਆ। ਅਦਰਵਾਈਜ਼ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਸਿਚੁਏਸ਼ਨ ਚੱਲ ਰਹੀ ਆ ਤੇ ਆਲਰੇਡੀ 700 ਤੋਂ ਵੱਧ ਮੌਤਾਂ ਡਿਟੈਂਸ਼ਨ ਸੈਂਟਰਸ ਦੇ ਵਿੱਚ ਜਿਹੜੀਆਂ ਉਹ ਹੋ ਚੁੱਕੀਆਂ ਨੇ। ਅੱਜ ਵੀ ਬਹੁਤ ਸਾਰੇ ਲੋਕ ਇਹ ਕਹਿਣਗੇ ਵੀ ਦੇਖੋ ਜੀ ਇਹ ਡਰਾਉਣ ਵਾਲੀ ਖਬਰ ਸਾਂਝੀ ਕਰ ਰਹੇ ਆ ਤੇ ਇਸ ਆਰਟੀਕਲ ਦੇ ਐਂਡ ਦੇ ਵਿੱਚ ਜੋ ਨਿਊਯਾਰਕ ਟਾਈਮ ਦੇ ਰਿਪੋਰਟਰਸ ਆ, 4 ਰਿਪੋਰਟਰਸ ਨੇ ਇਹ ਜੋ ਸਾਰਾ ਵੱਖ-ਵੱਖ ਲੋਕਾਂ ਨਾਲ ਇੰਟਰਵਿਊ ਕਰਕੇ ਕੀ ਕੁਝ ਵਾਪਰਿਆ ਉਹ ਸਾਂਝਾ ਕੀਤਾ ਇਹ ਆਰਟੀਕਲ। ਉਹਦੇ 'ਚ ਉਹ ਇੱਕ ਕ੍ਰਿਸਚੀਅਨ ਮਡੀਨਾ ਨਾਮ ਦੇ ਬੰਦੇ ਜੋ ਇੱਕ ਗਰੋਸਰੀ ਡਿਲੀਵਰੀ ਡਰਾਈਵਰ ਆ ਉਹਦੇ ਨਾਲ ਗੱਲ ਕਰਦੇ ਆ। ਵਿਟੀਅਰ 'ਚ ਰਹਿੰਦਾ, ਵਿਟੀਅਰ ਟਾਊਨ। ਉਹ ਕਹਿੰਦਾ ਵੀ ਮੈਂ ਅਮਰੀਕਨ ਸਿਟੀਜ਼ਨ ਆ ਪਰ ਮੈਂ ਅਨਨੈਸੈਸਰੀ ਟ੍ਰਿਪਸ ਤੇ ਨਹੀਂ ਜਾਂਦਾ, ਡਰਦਾ ਮਾਰਾ ਵੀ ਮੈਨੂੰ ਵੀ ਕਿਤੇ ਅਰੈਸਟ ਨਾ ਕਰ ਲੈਣ। ਇਹ ਕਹਿੰਦਾ ਵੀ ਆਮ ਆ, ਇਹ ਇੱਕ ਸਿਟੀਜ਼ਨ ਦਾ ਹਾਲ ਆ। ਇਹ ਨਿਊਯਾਰਕ ਟਾਈਮਜ਼ ਲਿਖ ਰਹੀ ਆ, ਪੰਜਾਬੀ ਰੇਡੀਓ ਯੂਐਸਏ ਵਾਲੇ ਨਹੀਂ ਤੁਹਾਨੂੰ ਦੱਸ ਰਿਹਾ, ਨਿਊਯਾਰਕ ਟਾਈਮ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ। ਨਹੀਂ ਬਾਕੀ ਆਮ ਲੋਕਾਂ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹ ਭਾਵਨਾ ਹੈਗੀ ਆ, ਕਾਲ ਕਰਕੇ ਵੀ ਕਈ ਵਾਰੀ ਲੋਕ ਕਿਸ ਤਰੀਕੇ ਦੇ ਨਾਲ ਗੱਲ ਕਰਦੇ, ਕਿੱਦਾਂ ਦਾ ਮਾਹੌਲ ਆ, ਇਹ ਤੋਂ ਤੁਸੀਂ ਮੂੰਹ ਨਹੀਂ ਫੇਰ ਸਕਦੇ। ਮਾਹੌਲ ਤਾਂ ਡਰ ਵਾਲਾ ਜਿਹੜਾ ਡੈਫੀਨੇਟਲੀ ਬਣਿਆ ਹੀ ਪਿਆ ਹੈਗਾ। ਅਗਲੀ ਜਿਹੜੀ ਖਬਰ ਆ ਇਹ ਗਾਰਡੀਅਨ ਦੀ ਜਿਹੜੀ ਆ ਉਹ ਦੱਸਦੇ ਆ ਵੀ ਜਿਹੜੀ ਸ਼ੁਰੂਆਤ ਚ ਹਰਜੋਤ ਸਿੰਘ ਜੀ ਨੇ ਗੱਲ ਜਿਹੜੀ ਕੀਤੀ ਸੀ ਵੀ ਟਰੰਪ ਹੁਣਾਂ ਨੇ ਜਸਟਿਸ ਡਿਪਾਰਟਮੈਂਟ ਨੂੰ ਇੱਕ ਐਸਾ ਡਾਇਰੈਕਟਿਵ ਇਸ਼ੂ ਕੀਤਾ ਆ ਜਿਹਦੇ ਨਾਲ ਨੈਚੁਰਲਾਈਜ਼ਡ ਹੋਏ ਅਮਰੀਕਨ ਸਿਟੀਜ਼ਨ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲੀ ਹੈ, ਨੈਚੁਰਲਾਈਜ਼ਡ ਜਿਨ੍ਹਾਂ ਨੂੰ ਹੋਣ ਦਾ ਮੌਕਾ ਮਿਲਿਆ ਆ, ਉਹਨਾਂ ਨੂੰ ਕ੍ਰਿਮੀਨਲ ਅਫੈਂਸਿਸ ਦੇ ਲਈ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਸ ਨੂੰ ਵਾਪਸ ਲੈ ਲਿਆ ਜਾਵੇ। ਇਸ ਮੈਮੋ ਦੇ ਵਿੱਚ ਇਹ ਵੀ ਜਿਹੜਾ ਉਹ ਆਖਿਆ ਆ ਵੀ ਜਿਹੜੇ ਜਿਨ੍ਹਾਂ ਦੇ ਉੱਤੇ ਸਿਵਲ ਪ੍ਰੋਸੀਡਿੰਗਸ ਜਿਹੜੀਆਂ ਉਹ ਸਬਜੈਕਟ ਨੇ ਉਹ ਉੱਥੇ ਉਹਨਾਂ ਦੇ ਉੱਤੇ ਹੋ ਸਕਦੀਆਂ ਆ, ਉਹ ਅਨਟਾਈਟਲਡ ਨਹੀਂ ਹੋਣਗੇ ਅਟਰਨੀ ਨੂੰ, ਲਾਈਕ ਜਿੱਦਾਂ ਉਹ ਕ੍ਰਿਮੀਨਲ ਕੇਸਿਸ ਦੇ ਵਿੱਚ ਹੁੰਦਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਹੋਰ ਜਿਹੜਾ ਕਦਮ ਆ ਉਹ ਚੁੱਕ ਦਿੱਤਾ ਆ ਜਿਸ ਦੇ ਵਿੱਚ ਉਹ ਨਹੀਂ ਚਾਹੁੰਦੇ ਵੀ ਇੱਥੇ ਬੇਸਿਕਲੀ ਉਹ ਚਾਹ ਰਹੇ ਨੇ ਵੀ ਜਿਹੜੇ ਲੋਕ ਸਿਟੀਜ਼ਨ ਵੀ ਬਣੇ ਆ
ਉਹਨਾਂ ਦੀ ਸਿਟੀਜ਼ਨਸ਼ਿਪ ਕਿੱਦਾਂ ਖੋਈ ਜਾਵੇ। ਸੋ ਆਉਂਦੇ 4 ਸਾਲਾਂ ਦੇ ਵਿੱਚ ਹੋ ਸਕਦਾ ਵੀ ਆਪਾਂ ਨੂੰ ਇਰਦ-ਗਿਰਦ ਇੱਦਾਂ ਦੀਆਂ ਜਿਹੜੀਆਂ ਨਿਊਜ਼, ਇੱਦਾਂ ਦੀਆਂ ਰਿਪੋਰਟਸ ਆਪਣੇ ਪਰਿਵਾਰਾਂ 'ਚ, ਆਪਣੇ ਰਿਸ਼ਤੇਦਾਰੀ 'ਚ, ਜਾਣ-ਪਛਾਣ ਦੇ ਵਿੱਚ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਸਕਦੀਆਂ ਆ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਉਹਨਾਂ ਐਫਰਟਸ ਨੂੰ ਇੱਕ ਕਾਨੂੰਨੀ ਰੂਪ ਅਖਤਿਆਰ ਜਿਹੜਾ ਉਹ ਦੇਣਾ ਸ਼ੁਰੂ ਕਰ ਦਿੱਤਾ ਆ, ਜਿਸ ਦੇ ਨਾਲ ਅਮਰੀਕਨਸ ਦੀ ਜਿਹੜੇ ਨੈਚੁਰਲਾਈਜ਼ਡ ਸਿਟੀਜ਼ਨ ਵੀ ਬਣੇ ਨੇ, ਉਹਨਾਂ ਦੀ ਸਿਟੀਜ਼ਨਸ਼ਿਪ ਨੇ ਵੀ ਵਾਪਸ ਲਈ ਜਾ ਸਕਦੀ ਆ। ਅੱਗੇ ਤਾਂ ਹਰਜੋਤ ਸਿੰਘ ਜੀ ਇਹ ਕਿਹਾ ਜਾਂਦਾ ਸੀ ਨਾ ਵੀ ਤੁਸੀਂ ਕੋਈ ਗਲਤ ਕੰਮ ਨਾ ਕਰੋ, ਤੁਹਾਡੀ ਇਮੀਗ੍ਰੇਸ਼ਨ ਦੇ ਉੱਤੇ ਅਸਰ ਜਿਹੜਾ ਉਹ ਪੈ ਸਕਦਾ ਆ। ਫਿਰ ਲੋਕ ਚਲੋ ਸੁਧਾਰ ਘਰ 'ਚ ਵੀ ਗਏ ਹੋਣਗੇ, ਠੀਕ ਵੀ ਹੋਏ ਹੋਣਗੇ, ਆਪਣੇ ਆਪ ਨਾਲ ਜੀਵਨ ਵੀ ਜਿਹੜਾ ਉਹਨਾਂ ਨੇ ਬਦਲਿਆ ਜਿਹੜਾ ਉਹ ਹੋਊਗਾ। ਪਰ ਕਹਿੰਦੇ ਵੀ ਹੁਣ ਉਹ ਤੁਹਾਡੇ ਜਿਹੜੇ ਪੁਰਾਣੇ ਕੀਤੇ ਗਏ ਕੋਈ ਕੰਮ ਆ, ਕੋਈ ਕ੍ਰਾਈਮ ਆ, ਉਹ ਤੁਹਾਨੂੰ ਬੈਕ ਦੇ ਵਿੱਚ ਆ ਕੇ ਬਾਈਟ ਕਰ ਸਕਦਾ ਆ। ਰੀਜ਼ਨ ਇਹ ਵੀ ਟਰੰਪ ਐਡਮਿਨਿਸਟ੍ਰੇਸ਼ਨ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲੱਭਣਗੇ, ਜਿਹਦੇ ਕਰਕੇ ਲੋਕਾਂ ਨੂੰ ਅਨਨੈਚੁਰਲਾਈਜ਼ਡ ਕਰਕੇ ਸਿਟੀਜ਼ਨਸ਼ਿਪ ਖੋਹ ਕੇ ਇਵੈਂਚੁਅਲੀ ਮਕਸਦ ਡਿਪੋਰਟ ਕਰਨ ਦਾ ਹੀ ਰਹੇਗਾ। 25 ਮਿਲੀਅਨ ਯੂਐਸ ਦੇ ਵਿੱਚ ਜਿਹੜੇ ਯੂਐਸ ਦੇ ਵਿੱਚ ਕਹਿੰਦੇ ਜਿਹੜੇ ਸਿਟੀਜ਼ਨ ਨੇ ਉਹ ਇਮੀਗ੍ਰੇਟ ਹੋਏ ਨੇ ਕਿਸੇ ਹੋਰ ਮੁਲਕ ਤੋਂ। ਜਿੱਦਾਂ ਆਪਾਂ ਸਾਰੇ ਆ, ਬਹੁਤ ਸਾਰੇ ਆਪਣਿਆਂ ਚੋਂ ਜਿਹੜੇ ਸੁਣਨ ਵਾਲੇ, ਕਰਨ ਵਾਲੇ ਬਾਹਰ ਜੰਮੇ ਆ, ਹੋਰ ਮੁਲਕਾਂ 'ਚ ਜੰਮੇ ਆ, ਤੇ ਇੱਥੇ ਆ ਕੇ ਨੈਚੁਰਲਾਈਜ਼ਡ ਸਿਟੀਜ਼ਨ ਜਿਹੜੇ ਉਹ ਬਣੇ ਆ। ਤੇ ਕਹਿੰਦੇ ਵੀ 25 ਮਿਲੀਅਨ ਯੂਐਸ ਸਿਟੀਜ਼ਨਸ ਅਜਿਹੇ ਨੇ ਜਿਨ੍ਹਾਂ ਦਾ ਜਨਮ ਬਾਹਰਲੇ ਮੁਲਕ 'ਚ ਹੋਇਆ ਆ, ਪਰ ਇੱਥੇ ਪ੍ਰੋਸੈਸ ਦੇ ਸਹਾਰੇ ਜਿਹੜੇ ਉਹ ਸਿਟੀਜ਼ਨ ਬਣੇ ਨੇ। ਉਹਨਾਂ ਦੇ ਕਹਿ ਰਿਹਾ, ਉਹਨਾਂ ਦੀ ਸਿਟੀਜ਼ਨਸ਼ਿਪ ਦੇ ਉੱਤੇ ਇਹ ਜਿਹੜੇ ਬੱਦਲ ਆ ਉਹ ਮੰਡਰਾ ਸਕਦੇ ਆ। ਰੀਜ਼ਨ ਕੀ ਆ ਵੀ ਟਰੰਪ ਹੋਣੀ ਅੱਗੇ ਇਸ ਨੂੰ ਹੋਰ ਕਿੰਨੀ ਸਖਤੀ ਵੱਲ ਨੂੰ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਆ। ਇਹ ਜਿਹੜਾ ਮੈਮੋ ਆ 11 ਜੂਨ ਨੂੰ ਰਿਲੀਜ਼ ਹੋਇਆ ਡਿਪਾਰਟਮੈਂਟ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਅਟਾਰਨੀਜ਼ ਨੂੰ ਇਹ ਜੋ ਯੂਐਸ ਦੇ ਹੈਗੇ ਆ ਇਹ ਡਾਇਰੈਕਟਿਵ ਜਾਰੀ ਕੀਤਾ ਆ ਵੀ ਜੋ ਲੋਕਾਂ ਨੇ 25 ਮਿਲੀਅਨ ਲੋਕਾਂ ਨੇ ਸਿਟੀਜ਼ਨਸ਼ਿਪ ਲਈ ਹੈਗੀ ਆ। 2023 ਦਾ ਇਹ ਡਾਟਾ ਆ, ਹੁਣ ਅੱਜ 2025 ਆ, ਸੋ ਹੋ ਸਕਦਾ 27-28 ਮਿਲੀਅਨ ਹੋ ਗਏ ਹੁਣ। ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਜੇ ਇਲੀਗਲੀ ਨੈਚੁਰਲਾਈਜ਼ ਹੋਏ ਹੈਗੇ ਆ, ਕੋਈ ਮਟੀਰੀਅਲ ਫੈਕਟ ਨੂੰ ਕੰਸੀਲ ਕੀਤਾ ਆ, ਜਾਂ ਜਾਣਬੁੱਝ ਕੇ ਮਿਸ ਰੀਪ੍ਰੈਜ਼ੈਂਟੇਸ਼ਨ ਕੀਤੀ ਹੈਗੀ ਆ, ਤੇ ਉਹ ਸਾਰਿਆਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਜਾ ਸਕਦੀ ਹੈਗੀ ਆ। ਇਹ ਮੈਮੋ ਦੇ ਵਿੱਚ ਇਹ ਕਿਹਾ ਵੀ ਫੋਕਸ ਉਹਨਾਂ ਚੀਜ਼ਾਂ ਦੇ ਉੱਤੇ ਰੱਖੋ, ਜੇ ਕੋਈ ਵਾਰ ਕ੍ਰਾਈਮਸ, ਐਕਸਟਰਾ ਜੁਡੀਸ਼ੀਅਲ ਕਿਲਿੰਗ, ਕੋਈ ਹਿਊਮਨ ਰਾਈਟਸ ਅਬਿਊਜ਼ਸ ਹੋਏ ਆ, ਨੈਚੁਰਲਾਈਜ਼ਡ ਕ੍ਰਿਮੀਨਲਸ, ਗੈਂਗ ਮੈਂਬਰਸ, ਤੇ ਕੋਈ ਵੀ ਇੰਡੀਵਿਜੂਅਲ ਕਿਸੇ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਇਨਵੋਲਵ ਹੋਇਆ ਆ ਜਾਂ ਔਨਗੋਇੰਗ ਥ੍ਰੈਟ ਹੈਗੀ ਆ ਯੂਐਸਏ ਦੇ ਵਿੱਚ, ਉਹ ਸਾਰੇ ਇਸ ਕੈਟਾਗਰੀ ਦੇ ਵਿੱਚ ਆ ਸਕਦੇ ਹੈਗੇ ਆ। ਇਹੀ ਨਹੀਂ, ਡੀਨੈਚੁਰਲਾਈਜੇਸ਼ਨ ਕਹਿੰਦੇ ਵੀ ਉਹਨਾਂ ਲੋਕਾਂ ਦੀ ਵੀ ਕਰੋ ਜੇ ਕਿਸੇ ਨੇ ਆਪਣੇ ਇਮੀਗ੍ਰੇਸ਼ਨ ਫਾਰਮਸ ਦੇ ਉੱਤੇ ਝੂਠ ਬੋਲਿਆ, ਫਾਈਨੈਂਸ਼ੀਅਲ ਫਰਾਡ ਕੀਤਾ, ਮੈਡੀਕਲ ਫਰਾਡ ਜਿਹੜਾ ਉਹ ਕੀਤਾ, ਚਾਹੇ ਉਹ ਯੂਐਸ ਦੇ ਉਲਟ ਤੇ ਚਾਹੇ ਉਹ ਪ੍ਰਾਈਵੇਟ ਇੰਡੀਵਿਜੂਅਲਸ ਦੇ ਜਿਹੜਾ ਉਲਟ। ਤੇ ਕਹਿੰਦੇ ਵੀ ਇਹ ਜਿਹੜੇ ਕੇਸ ਆ ਰੈਫਰ ਕੀਤੇ ਗਏ ਯੂਐਸ ਅਟਾਰਨੀ ਆਫਿਸ ਤੇ ਜਿਹੜਾ ਦੁਬਾਰਾ, ਜਾਂ ਜਿਨ੍ਹਾਂ ਦੇ ਉੱਤੇ ਪੈਂਡਿੰਗ ਕ੍ਰਿਮੀਨਲ ਚਾਰजेस ਵੀ ਆ, ਉਹਨਾਂ ਨੂੰ ਵੀ ਇਸ ਦੇ ਕਰਕੇ ਜਿਹੜਾ ਅੜਿੱਕੇ ਦੇ ਵਿੱਚ ਲਾਇਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਸੋ ਹਾਲਾਤ ਅਜੇ ਸ਼ੁਰੂਆਤ ਜਿਹੜੀ ਕਹਿੰਦੇ ਵੀ ਕਹਿ ਸਕਦੇ ਹਰਜੋਤ ਸਿੰਘ ਜੀ ਹੋਈ ਆ, ਤੇ ਅਜੇ ਸਖਤੀ ਦੇ ਰੂਪ ਤੇ ਮੈਨੂੰ ਲੱਗਦਾ ਆਪਾਂ ਨੂੰ ਹੋਰ ਵੱਖ-ਵੱਖ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ। 13 ਜੂਨ ਨੂੰ ਇੱਕ ਜੱਜ ਨੇ ਇੱਕ ਇਲੀਅਟ ਡਿਊਕ ਕਰਕੇ ਯੂਐਸ ਦਾ ਜਿਹੜਾ ਮਿਲਟਰੀ ਵੈਟਰਨ ਸੀ ਜੋ ਕਿ ਯੂਕੇ ਤੋਂ ਸੀਗਾ, ਉਹ ਕਨਵਿਕਟ ਹੋਇਆ ਸੀਗਾ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਡਿਸਟ੍ਰੀਬਿਊਟ ਕਰਨ ਦੇ ਮਾਮਲੇ ਦੇ ਵਿੱਚ। ਤੇ ਇੱਕ ਹੋਰ ਕ੍ਰਾਈਮ ਜਿਸ ਦਾ ਬਾਰੇ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ, ਨੈਚੁਰਲਾਈਜੇਸ਼ਨ ਪ੍ਰੋਸੈਸ ਦੇ ਦੌਰਾਨ ਕਹਿੰਦੇ ਵੀ ਇਸ ਦੇ ਉੱਤੇ ਇਦਾਂ ਦੇ ਜਿਹੜੇ ਦੋਸ਼ ਸੀਗੇ ਤੇ ਉਹਦੀ ਸਿਟੀਜ਼ਨਸ਼ਿਪ ਹੁਣ ਵਾਪਸ ਲੈ ਲਈ ਗਈ ਹੈਗੀ ਆ। ਸੋ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਆਲਰੇਡੀ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਜਿਹੜੇ ਇਮੀਗ੍ਰੇਸ਼ਨ ਅਟਾਰਨੀਜ਼ ਆ ਉਹ ਕਹਿੰਦੇ ਵੀ ਸਾਨੂੰ ਕੰਸਰਨ ਇਹ ਆ ਵੀ ਜਿਹੜਾ ਡੀਨੈਚੁਰਲਾਈਜੇਸ਼ਨ ਸਿਵਲ ਲਿਟੀਗੇਸ਼ਨ ਦੇ ਜਿਹੜੇ ਮਾਮਲਿਆਂ ਦੇ ਵਿੱਚ ਜਿਹੜਾ ਉਹ ਕਰ ਰਹੇ ਆ, ਕਹਿੰਦੇ ਵੀ ਬੇਸਿਕਲੀ ਕਈ ਲੋਕਾਂ ਦੇ ਜਿਹੜੇ ਰਾਈਟਸ ਆ ਉਹਨਾਂ ਦੀ ਇਸ ਦੇ ਵਿੱਚ ਉਲੰਘਣਾ ਹੋਊਗੀ। ਇੱਥੋਂ ਤੱਕ ਕਿ ਰਾਈਟ ਟੂ ਐਨ ਅਟਰਨੀ ਉਹ ਵੀ ਜਿਹੜਾ ਇਹਨਾਂ ਤੋਂ ਖੋਇਆ ਜਾ ਰਿਹਾ। ਅੱਗੇ ਕਹਿੰਦੇ ਸੀ ਨਾ ਬੜੇ ਲੋਕ ਆ ਕੇ ਕਹਿੰਦੇ ਸੀ ਕਿ ਵੀ ਭਾਈ ਜਿਹੜਾ ਤਾਂ ਇਲੀਗਲ ਆ ਉਹਨੂੰ ਕਾਹਦਾ ਹੱਕ ਆ,
ਆ ਹੁਣ ਨੈਚੁਰਲਾਈਜ਼ ਸਿਟੀਜ਼ਨ ਦੀ ਗੱਲ ਕਰ ਰਹੇ ਆ, ਕਹਿੰਦੇ ਵੀ ਉਹਨੂੰ ਵੀ ਹੱਕ ਨਹੀਂ ਰਹਿਣਾ ਵੀ ਉਹ ਜਿਹੜਾ ਆ ਕਿਸੇ ਅਦਾਲਤ ਦੇ ਮੋਹਰੇ ਜਿਹੜਾ ਉਹ ਜਾ ਸਕੂਗਾ ਜਾਂ ਅਟਰਨੀ ਜਿਹੜਾ ਉਹ ਕਰ ਸਕੂਗਾ। ਜੇ ਅਗਲਿਆਂ ਨੂੰ ਲੱਗਾ ਵੀ ਤੁਸੀਂ ਠੀਕ ਨਹੀਂ ਆ, ਜੇ ਉਹਨਾਂ ਨੇ ਮਨ ਬਣਾ ਲਿਆ ਵੀ ਭਾਈ ਤੈਨੂੰ ਤਾਂ ਆਪਾਂ ਤੋਰਨਾ ਹੀ ਤੋਰਨਾ ਆ, ਤਾਂ ਫਿਰ ਕਹਿੰਦੇ ਵੀ ਤੁਸੀਂ ਉਹਨਾਂ ਦੀ ਕੜਿੱਕੀ ਦੇ ਵਿੱਚ ਜੇ ਫਸ ਗਏ ਤਾਂ ਫਿਰ ਜਿਹੜਾ ਉਹ ਫਸ ਗਏ। ਸੋ ਇਸੇ ਲਈ ਜਿਹੜੀ ਆਪਾਂ ਪਹਿਲੀ ਇਸ ਤੋਂ ਖਬਰ ਕੀਤੀ ਸੀ ਵੀ ਲੋਕ ਕਿਉਂ ਡਰ ਰਹੇ ਆ, ਈਵਨ ਸਿਟੀਜ਼ਨ ਲੋਕ ਵੀ ਮਨਾਂ ਦੇ ਵਿੱਚ ਕਿਉਂ ਜਿਹੜਾ ਉਹ ਡਰ ਦਾ ਮਾਹੌਲ ਬਣਿਆ ਪਿਆ। ਰੀਜ਼ਨ ਇਹ ਆ ਵੀ ਇਦਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਇਸ ਟਾਈਮ ਜਿਹੜੀਆਂ ਉਹ ਵੱਧ ਕੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਸੋ ਕਈ ਲੋਕਾਂ ਦਾ ਜਿਹੜੇ ਰਾਈਟਸ ਦਾ ਘਾਣ ਵੀ ਇਸ ਦੇ ਵਿੱਚ ਹੋ ਸਕਦਾ ਆ। ਆਪਾਂ ਕੈਨੇਡਾ ਵਾਲੀ ਖਬਰ ਕਰ ਲਈ ਸੀ ਸਾਂਝੀ ਕਿ ਨਹੀਂ? ਕਰਨੀ ਹੈ ਜੀ। ਜੀ ਜੀ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਕੈਨੇਡਾ ਦੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਪਾਂ ਫਿਰ ਕਰ ਹੀ ਜਾਂਦੇ ਆ। ਸਾਰੇ ਜਿਹੜੇ ਦਰਸ਼ਕਾਂ ਨੂੰ ਜਿਹੜਾ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ, ਕੈਨੇਡਾ ਦੇ ਨਾਲ ਜਿਹੜਾ ਟ੍ਰੇਡ ਟਾਕ ਸੀਗੇ ਉਹ ਬੰਦ ਹੋ ਚੁੱਕੇ ਸੀਗੇ ਕਿਉਂਕਿ ਕੈਨੇਡਾ ਨੇ ਇੱਕ ਡਿਜੀਟਲ ਸਰਵਿਸ ਟੈਕਸ ਜਿਹੜਾ ਉਹ ਲਗਾਇਆ ਸੀਗਾ ਜੋ ਕਿ ਅਮਰੀਕਾ ਦੀਆਂ ਕੰਪਨੀਆਂ ਦੇ ਉੱਤੇ ਉਸ ਦਾ ਅਸਰ ਜਿਹੜਾ ਉਹ ਪੈਣਾ ਸੀ। ਤੇ ਟਰੰਪ ਹੁਣਾਂ ਨੇ ਵੀਕਐਂਡ ਤੋਂ ਪਹਿਲਾਂ ਕਿਹਾ ਸੀਗਾ ਵੀ ਹਰ ਇੱਕ ਤਰੀਕੇ ਦੀ ਜਿਹੜੀ ਟ੍ਰੇਡ ਟਾਕ ਕੈਨੇਡਾ ਦੇ ਨਾਲ ਜੋ ਚੱਲ ਰਹੀ ਆ ਉਸ ਨੂੰ ਆਪਾਂ ਸਮਾਪਤ ਜਿਹੜੀ ਉਹ ਕਰ ਰਹੇ ਹਾਂ ਜਿੰਨੀ ਦੇਰ ਤੱਕ ਇਸ ਦਾ ਕੋਈ ਹੱਲ ਨਹੀਂ ਹੁੰਦਾ। ਤੇ ਕੈਨੇਡਾ ਨੇ ਹੁਣ ਜਿਹੜੇ ਆਪਣੇ ਉਸ ਫੈਸਲੇ ਨੂੰ ਬਦਲ ਦਿੱਤਾ ਆ। ਉਹਨਾਂ ਨੇ ਰਿਸਿੰਡ ਕਰ ਲਿਆ ਆ ਜਿਹੜਾ ਡਿਜੀਟਲ ਸਰਵਿਸ ਟੈਕਸ ਸੀਗਾ। ਕਹਿੰਦੇ ਵੀ ਕੱਟ ਆਫ ਕਰ ਦਿੱਤੇ ਸੀ ਜਦੋਂ ਟ੍ਰੇਡ ਟਾਕ ਯੂਐਸ ਦੇ ਨਾਲ। ਸੋ ਕੈਨੇਡਾ ਨੂੰ ਹੁਣ ਜਿਹੜੇ ਡਿਜੀਟਲ ਸਰਵਿਸ ਟੈਕਸ ਆ ਉਹਨਾਂ ਨੂੰ ਉਹ ਵਾਪਸ ਜਿਹੜਾ ਆ ਉਹ ਲੈ ਲਿਆ ਆ। ਸੋ ਕਹਿੰਦੀਆਂ ਜਿਹੜੀਆਂ ਫਸਟ ਪੇਮੈਂਟਸ ਕੈਨੇਡਾ ਦੇ ਡਿਜੀਟਲ ਸਰਵਿਸ ਟੈਕਸ ਦੀਆਂ ਇਨੀਸ਼ੀਅਲੀ ਜਿਹੜੀਆਂ ਅੱਜ ਤੋਂ ਕਲੈਕਟ ਹੋਣੀਆਂ ਸ਼ੁਰੂ ਹੋਣੀਆਂ ਸੀਗੀਆਂ ਹੁਣ ਉਹਨਾਂ ਨੇ ਰੋਕ ਦਿੱਤੀਆਂ ਆ। ਇਹ ਜਿਹੜਾ ਟੈਕਸ ਆ ਡੋਮੈਸਟਿਕ ਤੇ ਫੋਰਨ ਟੈਕਨੋਲੋਜੀ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਉੱਤੇ 3% ਜਿਹੜਾ ਉਹ ਟੈਕਸ ਲੱਗਣਾ ਸੀਗਾ। ਸੋ ਉਹ ਹੁਣ ਉਹਨਾਂ ਨੇ ਵਾਪਸ ਲੈ ਲਿਆ। ਸੋ ਅਮਰੀਕਾ ਦੀਆਂ ਕੰਪਨੀਆਂ ਦੇ ਉੱਤੇ ਇਹ ਜਿਹੜਾ ਡਿਜੀਟਲ ਸਰਵਿਸ ਟੈਕਸ ਆ ਉਹ ਹੁਣ ਨਹੀਂ ਲੱਗੇਗਾ। ਤੇ ਕੈਨੇਡਾ ਹੁਣ ਉਮੀਦ ਕਰ ਰਿਹਾ ਵੀ ਯੂਐਸ ਦੇ ਨਾਲ ਜਿਹੜੇ ਟ੍ਰੇਡ ਟਾਕ ਆ ਉਹ ਇੱਕ ਵਾਰੀ ਫੇਰ ਸ਼ੁਰੂ ਜਿਹੜੇ ਉਹ ਹੋ ਸਕਣ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਅੱਜ ਦੀ ਜਿਹੜੀ ਅਨਾਉਂਸਮੈਂਟ ਉਹ ਉਸ ਚੀਜ਼ ਦਾ ਸਮਰਥਨ ਕਰਦੀ ਆ ਵੀ ਨੈਗੋਸ਼ੀਏਸ਼ਨਸ ਰਿਜ਼ਿਊਮ ਹੋਣੀਆਂ ਚਾਹੀਦੀਆਂ, ਮੁੜ ਦੁਬਾਰਾ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਆ ਜਿਹੜੀ 21 ਜੁਲਾਈ 2025 ਵੱਲ ਨੂੰ ਜਿਹੜਾ ਉਹ ਅੱਗੇ ਵੱਧ ਰਹੀ ਆ। ਜਿਹੜੀ ਇੱਕ ਟਾਈਮ ਲਾਈਨ ਸੈਟ ਆਊਟ ਕੀਤੀ ਗਈ ਆ G7 ਦੇ ਲੀਡਰਸ ਦੇ ਸਮਿਟ ਦੇ ਵਿੱਚ ਜੋ ਕਿ ਕੈਨੇਡਾ ਦੇ ਵਿੱਚ ਜਿਹੜੀ ਉਹ ਹੋਈ ਸੀਗੀ 2022 ਦੇ ਵਿੱਚ। 2022 ਤੋਂ ਰੈਟਰੋਐਕਟਿਵਲੀ ਮਤਲਬ 2022 ਤੋਂ ਲੈ ਕੇ ਹੁਣ ਤੱਕ ਦੇ ਸਾਰੇ ਟੈਕਸ ਇਹਨਾਂ ਨੇ ਕਲੈਕਟ ਕਰਨੇ ਸੀਗੇ ਇਹਨਾਂ ਕੰਪਨੀਆਂ ਦੇ ਜਿਹੜਾ ਉੱਤੇ। ਪਰ ਟਰੰਪ ਉਹਨਾਂ ਨੇ ਕਿਹਾ ਵੀ ਜਾਓ ਨਾ ਅਸੀਂ ਤੁਹਾਡੇ ਨਾਲ ਟ੍ਰੇਡ ਹੀ ਕਰਨਾ ਬੰਦ ਕਰ ਦੇਣਾ ਆ ਤੇ ਤੁਹਾਡੇ ਸਾਰੇ ਸਮਾਨ ਦੇ ਉੱਤੇ ਲਾ ਦੇਣਾ ਇੰਨਾ ਟੈਕਸ। ਤੇ ਪਰ ਉਸ ਤੋਂ ਫਿਰ ਡਰ ਤੋਂ ਜਿਹੜੇ ਕੈਨੇਡਾ ਵਾਲਿਆਂ ਨੇ ਹੁਣ ਪਾਸਾ ਜਿਹੜਾ ਅਮਰੀਕਨ ਟੈਕ ਕੰਪਨੀਆਂ ਦੇ ਉੱਤੇ ਜਿਹੜਾ ਟੈਕਸ ਲਾਉਣ ਦਾ ਜਿਹੜਾ ਕੰਮ ਸੀਗਾ ਉਸ ਨੂੰ ਹੁਣ ਉਹਨਾਂ ਨੇ ਰੋਕ ਦਿੱਤਾ ਆ। ਲਾਸਟ ਵੀਕਐਂਡ ਦੇ ਉੱਤੇ ਵੀ ਜਦ ਇਹ ਹੋਇਆ ਸੀਗਾ ਵੀ ਟ੍ਰੇਡ ਟਾਕ ਬੰਦ ਕਰ ਰਹੇ ਆ ਡਿਜੀਟਲ ਸਰਵਿਸ ਟੈਕਸ ਨੂੰ ਲੈ ਕੇ ਉਦੋਂ ਡਾਓ ਜੋਨ ਨੇ ਸਟਾਕ ਮਾਰਕੀਟ ਨੇ ਛਾਲ ਮਾਰੀ ਸੀ। ਤੇ ਅੱਜ ਵੀ ਜਦੋਂ ਹੁਣ ਇਹ ਕੈਨੇਡਾ ਨੇ ਵਾਪਸ ਲੈ ਲਿਆ ਡਿਜੀਟਲ ਸਰਵਿਸ ਟੈਕਸ ਤਾਂ ਅੱਜ ਵੀ ਡਾਓ ਜੋਨ ਨੈਸਡੈਕ S&P ਸਾਰੇ ਜਾਣੇ ਜਿਹੜੇ 1/4% ਤੋਂ 0.5% ਦੇ ਦਰਮਿਆਨ ਉਹ ਇਜ਼ਾਫੇ ਦੇ ਵਿੱਚ ਚੱਲ ਰਹੇ ਨੇ। ਸ੍ਰੋਤੇ ਤੋਂ ਇਜਾਜ਼ਤ ਲੈਂਦੇ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA।